ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੋਣਗੇ ਸਾਡੇ ਨਾਮ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬੈਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿਆ ਸਾਲਮਾ, ਬੀਸਲਾ ਪਰਿਵਾਰ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਬਖਸ਼ੀਸ਼ ਸਿੰਘ ਪਾਊ ਬ੍ਰਦਰਸ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਮਨਦੀਪ ਸਿੰਘ ਸੈਨੋਜੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜਲਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਟਰੈਕਟਰ ਮਾਰਚ ਹੋਣਾ ਆ ਕੱਲ੍ਹ ਨੂੰ, ਕਿਸ ਤਰ੍ਹਾਂ ਦਾ ਉੱਥੇ ਤੁਹਾਨੂੰ ਲੱਗਦਾ ਵੀ ਕਿੰਨਾ ਕੁ ਲੋਕ ਉਤਸ਼ਾਹ ਦੇ ਵਿੱਚ ਹੋਣਗੇ? ਵੈਸੇ ਜੀ ਇਹ ਅੱਜ ਐਲਾਨ ਕੀਤਾ ਗਿਆ ਸੀਗਾ 6 ਤਰੀਕ ਨੂੰ, ਪਰ ਮੌਸਮ ਜਿਹੜਾ ਉਹ ਕਾਫੀ ਖਰਾਬ ਹੋ ਜਾਣ ਦੀ ਵਜ੍ਹਾ ਕਰਕੇ ਜਿਹੜਾ ਇਹਦੇ ਵਿੱਚ ਤਬਦੀਲੀ ਜਿਹੜੀ ਆ ਉਹ ਕੀਤੀ ਗਈ ਆ। ਔਰ ਇਹ ਟਰੈਕਟਰ ਮਾਰਚ ਹੁਣ ਕੱਲ੍ਹ ਨੂੰ ਜਿਹੜਾ ਹੋਊਗਾ 7 ਤਰੀਕ ਨੂੰ। ਜਿਹੜਾ ਇਹ ਟਰੈਕਟਰ ਮਾਰਚ ਹੈ, ਇਹਦੇ ਬਾਰੇ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਆ ਕਿ 26 ਜਨਵਰੀ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਕਿਸਾਨ ਪਰੇਡ ਕਰਨੀ ਹੈ ਅਸੀਂ, ਜਿਹੜੀ ਇਹ ਉਹਦਾ ਟ੍ਰੇਲਰ ਅਸੀਂ ਵਿਖਾਵਾਂਗੇ ਜਿਹੜੇ ਸਰਕਾਰ ਨੂੰ ਕਿ ਕਿਹੜੇ ਤਰੀਕੇ ਦੇ ਨਾਲ ਅਸੀਂ ਜਿਹੜਾ ਜੀ ਉਹ ਜਾ ਸਕਦੇ। ਜਿਹੜਾ ਇੱਥੇ ਕੁੰਡਲੀ ਮਾਨੇਸਰ ਪਲਵਲ KMP ਜਿਹੜਾ ਹਾਈਵੇ ਹੈਗਾ ਜੀ ਇਹ, ਔਰ ਇਹਦੇ ਨਾਲ ਨਾਲ ਕੁੰਡਲੀ ਗਾਜ਼ੀਆਬਾਦ ਪਲਵਲ KGP ਜਿਹੜਾ ਇੱਥੇ ਇਹਨਾਂ ਦੇ ਉੱਤੇ ਟਰੈਕਟਰ ਜਿਹੜੇ ਜੀ ਉਹ ਇੱਕ ਤੋਂ ਦੂਜੇ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਣਗੇ। ਕੁੰਡਲੀ ਮਾਨੇਸਰ ਪਲਵਲ ਤੋਂ ਜਿਹੜਾ ਜੀ ਸਿੰਘੂ ਤੋਂ ਟਿੱਕਰੀ ਵਾਲੇ ਪਾਸੇ, ਟਿੱਕਰੀ ਵਾਲੇ ਪਾਸੇ ਤੋਂ ਸਿੰਘੂ ਵੱਲ ਨੂੰ ਇਹ ਟਰੈਕਟਰ ਮਾਰਚ ਜਾਊਗਾ। ਕੁੰਡਲੀ ਗਾਜ਼ੀਆਬਾਦ ਪਲਵਲ ਜਿਹੜਾ ਇਹ ਤੇ ਗਾਜ਼ੀਪੁਰ ਤੋਂ ਪਲਵਲ ਤੇ ਪਲਵਲ ਤੋਂ ਗਾਜ਼ੀਪੁਰ ਜਿੱਥੇ ਧਰਨਾ ਲੱਗਿਆ ਹੋਇਆ, ਉਸ ਜਗ੍ਹਾ ਦੇ ਉੱਤੇ ਇਹ ਟਰੈਕਟਰ ਜਿਹੜੇ ਉਹ ਚੱਲਣਗੇ। ਚਾਰਾਂ ਧਰਨਿਆਂ ਤੋਂ ਠੀਕ 11 ਵਜੇ ਇੱਕੋ ਸਮੇਂ ਦੇ ਉੱਤੇ ਇਹ ਟਰੈਕਟਰ ਜਿਹੜੇ ਆ ਉਹ ਚੱਲਣਗੇ। KMP ਤੇ KGP ਦੇ ਅੱਧ ਵਿਚਕਾਰ ਇਕੱਠੇ ਹੋਣਗੇ ਟਰੈਕਟਰ, ਜਿੱਥੇ ਕਿਸਾਨ ਆਗੂ ਜਿਹੜਾ ਉਹ ਸੰਖੇਪ ਕੁਝ ਜਿਹੜੇ ਜੀ ਉਹ ਭਾਸ਼ਣ ਕਰਨਗੇ। ਔਰ ਉਸ ਤੋਂ ਬਾਅਦ ਫਿਰ ਇਹ ਜਿਹੜੇ ਟਰੈਕਟਰ ਨੇ ਆਪੋ ਆਪਣੇ ਟਿਕਾਣਿਆਂ ਵੱਲ ਨੂੰ ਮੁੜ ਕੇ ਜਿਹੜਾ ਉਹ ਤੁਰਨਗੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਜਿਹੜੇ ਟਰੈਕਟਰ ਨੇ ਇਸ ਟਰੈਕਟਰ ਮਾਰਚ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣਗੇ। ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਨੇ ਕਿ ਚਾਹੇ ਉਹ ਸਿੰਘੂ ਹੈ, ਚਾਹੇ ਟਿੱਕਰੀ ਹੈ, ਗਾਜ਼ੀਪੁਰ ਹੈ, ਪਲਵਲ ਹੈ, ਜੇ ਉਹ ਦਿੱਲੀ ਦੀ ਸਰਹੱਦ ਤੱਕ ਆ ਕੇ ਬੈਠੇ ਨੇ ਕਿਸਾਨ, ਤੇ ਹਰਿਆਣੇ ਦੀ ਸਰਕਾਰ ਨੂੰ ਐਡੀ ਤਕਲੀਫ ਕਿਉਂ ਆ ਕਿ ਸ਼ਾਹਜਹਾਂਪੁਰ ਜਿੱਥੇ ਰਾਜਸਥਾਨ ਤੋਂ ਆਏ ਜਿਹੜੇ ਕਿਸਾਨ ਬੈਠੇ ਨੇ ਉਹ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਵਾਸਤੇ ਅਥਰੂ ਗੈਸ ਦੇ ਗੋਲੇ ਜਿਹੜੇ ਜੀ ਉਹ ਵਰਤ ਰਹੀ ਆ, ਸਖਤੀ ਕਰ ਰਹੀ ਆ। ਔਰ ਉਹਨਾਂ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਇਹ ਕਿਸਾਨ ਜਿਹੜੇ ਨੇ ਇਹਨਾਂ ਨੂੰ ਦਿੱਲੀ ਦੀ ਸਰਹੱਦ ਤੱਕ ਜਿਹੜਾ ਦਿੱਲੀ ਜੈਪੁਰ ਹਾਈਵੇ ਆ ਉਹਦੇ ਉੱਤੇ ਲਿਆਂਦਾ ਜਾਵੇ। ਕਿਸਾਨਾਂ ਨੇ ਇਹ ਵੀ ਗੱਲ ਜਿਹੜੀ ਕਹੀ ਹੈ ਕਿ ਪੋਲ ਖੋਲ ਯਾਤਰਾ ਕੀਤੀ ਜਾ ਰਹੀ ਹੈ, ਜਿਹਦੇ ਤਹਿਤ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਊਗਾ। ਔਰ ਇਹਦੇ ਨਾਲ ਨਾਲ 9 ਜਨਵਰੀ ਨੂੰ ਸਰ ਛੋਟੂ ਰਾਮ ਜਿਹੜੇ ਨੇ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਔਰ ਇਹ ਜਿਹੜਾ ਇਹ ਅਗਲੇ ਪ੍ਰੋਗਰਾਮ ਜਿਹੜੇ ਉਹ ਉਲੀਕੇ ਗਏ ਆ। ਜਿਹੜਾ ਇਹ ਟਰੈਕਟਰ ਮਾਰਚ ਆ ਉਹਦੇ ਵਿੱਚ ਜਿਹੜੀ ਜੀ ਉਹ ਤਾਕਤ ਝੋਕਣਗੇ ਜਿਹੜੇ ਕਿਸਾਨ ਨੇ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਸਣੇ ਦੇਸ਼ ਦੇ ਹੋਰ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚੋਂ ਇਹ ਟਰੈਕਟਰ ਜਿਹੜੇ ਨੇ ਉਹ ਨਵੇਂ ਵੀ ਆਉਣਗੇ, ਮਤਲਬ ਹੋਰ ਆਉਣਗੇ। ਜਿਹੜੇ ਬੈਠੇ ਨੇ ਉਹਨਾਂ ਦੇ ਵਿੱਚੋਂ ਵੀ ਟਰੈਕਟਰ ਜਾਣਗੇ। ਹਰਿਆਣਾ ਦੇ ਹਰੇਕ ਪਿੰਡ ਦੇ ਵਿੱਚੋਂ ਘੱਟੋ ਘੱਟ 10-10 ਟਰਾਲੀਆਂ ਜਿਹੜੀਆਂ ਦੀ ਉਹ ਮੰਗਵਾਈਆਂ ਗਈਆਂ ਨੇ। ਤੋ ਇਹ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਜਿਵੇਂ ਕਿਸਾਨਾਂ ਨੇ ਇਹ ਕਿਹਾ ਕਿ ਇਹ ਟ੍ਰੇਲਰ ਹੋਊਗਾ 26 ਜਨਵਰੀ ਨੂੰ ਕੱਢੇ ਜਾਣ ਵਾਲੇ ਜਿਹੜਾ ਪਰੇਡ ਹੈ ਕਿਸਾਨਾਂ ਦੀ ਉਹਦਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹੈਗੇ ਆ 26 ਜਨਵਰੀ ਨੂੰ ਜਿਹੜਾ ਇਹਨਾਂ ਦਾ ਮਾਰਚ ਹੋਣਾ ਆ, ਉਹਦੇ ਵਿੱਚ ਸਾਬਕਾ ਫੌਜੀ ਬੜੇ ਕਾਹਲੇ ਆ ਮੂਹਰੇ ਲੱਗਣ। ਦੇਖੋ ਵੈਸੇ ਤਾਂ ਹਰ ਵਰਗ ਜਿਹੜਾ ਜੀ ਉਹ ਪੰਜਾਬ ਹਰਿਆਣਾ ਦਾ ਜਾ ਰਿਹਾ। ਹੁਣ ਕਿਸੇ ਵੀ ਤੁਸੀਂ ਵਰਗ ਨੂੰ ਇਹ ਨਹੀਂ ਕਹਿ ਸਕਦੇ ਕਿ ਫਲਾਂ ਜਿਹੜਾ ਜੀ ਉਹ ਨਹੀਂ ਹੈਗਾ। ਉਹਦੇ ਕਿਸੇ ਨੇ ਉਹ ਜਿਹੜੀਆਂ ਦੀ ਉਹ ਨੁਕਸ ਕੱਢਣੇ ਤੇ ਕੱਢਣ ਨੂੰ ਜਿੰਨੇ ਮਰਜ਼ੀ ਜਿਹੜਾ ਜੀ ਉਹ ਕੱਢੀ ਜਾਵੇ। ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਜੀ ਇਹ ਰੀਅਲ ਦੇ ਵਿੱਚ ਜਿਹੜਾ ਜਨ ਅੰਦੋਲਨ ਹੈ ਉਹ ਬਣਿਆ ਪਿਆ। ਹਰ ਵਰਗ ਇਹਦੇ ਵਿੱਚ ਆਪਣਾ ਪਾਰਟੀਸਪੇਟ ਕਰਨਾ ਚਾਹੁੰਦਾ, ਕਰ ਰਿਹਾ।
ਭਾਜਪਾ ਆਗੂਆਂ ਨੂੰ ਕੁਛ ਨੂੰ ਜਿਹੜਾ ਜੀ ਉਹ ਛੱਡ ਕੇ ਜਿੱਥੋਂ ਤੱਕ ਜਿਹੜੀ ਜੀ, ਕਿਉਂਕਿ ਜਿਹੜੇ ਹੈਗੇ ਨੇ ਮਜ਼ਦੂਰ, ਉਹਨਾਂ ਦੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਜਿਹੜਾ ਦਿੱਲੀ ਵੱਲ ਨੂੰ ਕੂਚ ਕਰਨਾ, ਔਰ ਜਿਹੜਾ ਇਹ ਦਿੱਲੀ ਮੋਰਚਾ ਹੈ ਇਹ ਹੁਣ ਬਹੁਤ ਛੇਤੀ ਜੈ ਕਿਸਾਨ ਦੇ ਨਾਲ ਜੈ ਜਵਾਨ ਜਿਹੜਾ ਜੀ ਉਹ ਨਾਅਰਾ ਦਊਗਾ, ਜਿਹੜਾ ਪੁਰਾਣਾ ਨਾਅਰਾ ਸੀਗਾ ਜੈ ਜਵਾਨ ਜੈ ਕਿਸਾਨ ਵਾਲਾ। ਮੁਲਕ ਦੇ ਵੱਖ-ਵੱਖ ਸੂਬਿਆਂ ਤੋਂ ਬਹੁਤ ਸਾਰੇ ਸਾਬਕਾ ਫੌਜੀ ਜਿਹੜੇ ਆ ਉਹ ਇੱਥੇ ਇਹਨਾਂ ਮੋਰਚਿਆਂ ਦੇ ਵਿੱਚ ਪਹੁੰਚ ਰਹੇ ਆ, ਚਾਹੇ ਉਹ ਸਿੰਘੂ ਆ, ਚਾਹੇ ਉਹ ਗਾਜੀਪੁਰ ਹੈ, ਚਾਹੇ ਉਹ ਟਿੱਕਰੀ ਆ। ਪਰ 26 ਤਰੀਕ ਨੂੰ, 26 ਜਨਵਰੀ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਸਾਬਕਾ ਫੌਜੀ ਨੇ ਉਹ ਇਸ ਜਿਹੜੀ ਪਰੇਡ ਕਰਨੀ ਹੈ ਕਿਸਾਨਾਂ ਨੇ, ਉਹਦੇ ਵਿੱਚ ਉਹ ਮੂਹਰੇ ਲਾਏ ਜਾ ਸਕਦੇ ਆ। ਇਸ ਚੀਜ਼ ਦੀ ਲਾਮਬੰਦੀ, ਇਸ ਚੀਜ਼ ਤਿਆਰੀ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ, ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਨੂੰ ਵਰਦੀਆਂ ਪਵਾ ਕੇ ਇਸ ਪਰੇਡ ਦੀ ਅਗਵਾਈ ਜਿਹੜੀ ਉਹ ਕਰਵਾਈ ਜਾ ਸਕਦੀ ਆ। ਔਰ ਪੰਜਾਬ ਹਰਿਆਣਾ ਦੇ ਵਿੱਚ ਸਾਬਕਾ ਫੌਜੀਆਂ ਦੀ ਬਹੁਤ ਵੱਡੀ ਗਿਣਤੀ ਆ। ਇਹਨਾਂ ਦੇ ਵਿੱਚੋਂ ਮੈਕਸੀਮਮ ਜਿਹੜੇ ਨੇ ਉਹ ਕਿਸਾਨੀ ਦੇ ਨਾਲ ਜੁੜੇ ਹੋਏ ਨੇ, ਜਵਾਨੀ ਉਹਨਾਂ ਨੇ ਸਰਹੱਦਾਂ ਤੇ ਹੰਢਾਈ ਆ, ਤੇ ਹੁਣ ਜਿਹੜੀ ਆਖਰੀ ਪਹਿਰ ਆ ਉਮਰ ਦਾ ਉਹ ਆਪਣੀਆਂ ਪੈਲੀਆਂ ਬਚਾਉਣ ਦੇ ਯਤਨਾਂ ਦੇ ਵਿੱਚ ਜਿਹੜੇ ਜੀ ਉਹ ਹੈਗੇ ਨੇ। ਹੁਣ ਕਈ ਲੋਕ ਜਿਹੜਾ ਵੀ ਸੋਚਣਗੇ ਕਿ ਕਿੰਨੇ ਕਿਤੇ ਜਿਹੜਾ ਜੀ ਉਹ ਸਾਬਕਾ ਫੌਜੀ ਆ ਸਕਦੇ ਆ। ਜਿਸ ਕਿਸਮ ਦੀ ਅਵੇਅਰਨੈਸ ਜਿਹੜੀ ਵੀ ਆਈ ਪਈ ਆ, ਆਉਣਗੇ ਤਾਂ ਬਾਕੀ ਥਾਵਾਂ ਦੇ ਤੋਂ ਹੀ, ਪਰ ਜੇ ਪੰਜਾਬ ਤੇ ਹਰਿਆਣਾ ਆਪਾਂ ਇਹ ਦੋ ਸੂਬਿਆਂ ਨੂੰ ਲਾ ਲਈਏ ਤੇ ਪੰਜਾਬ ਤੇ ਹਰਿਆਣਾ ਦੇ ਵਿੱਚ 6 ਲੱਖ ਦੇ ਕਰੀਬ 5,98,000 ਸਾਬਕਾ ਫੌਜੀ ਨੇ, ਔਰ ਇਹਦੇ ਵਿੱਚੋਂ ਪੰਜਾਬ ਦੇ ਵਿੱਚ 3,08,000, ਹਰਿਆਣੇ ਦੇ ਵਿੱਚ 2,90,000 ਸਾਬਕਾ ਫੌਜੀ ਨੇ। ਪੰਜਾਬ ਦੇ 12,112 ਸਾਬਕਾ ਫੌਜੀ ਹਵਾਈ ਫੌਜ ਦੇ ਵਿੱਚੋਂ ਸੇਵਾ ਮੁਕਤ ਨੇ, ਇਹ ਅੱਡਰੇ ਨੇ ਜੀ। ਔਰ ਦੇਸ਼ ਭਰ ਦੇ ਵਿੱਚ ਇਸ ਵੇਲੇ 26,75,000 ਸਾਬਕਾ ਫੌਜੀ ਨੇ, ਔਰ ਇਹਦੇ ਵਿੱਚੋਂ 2,24,000 ਜਿਹੜੇ ਆ ਉਹ ਹਵਾਈ ਫੌਜ ਦੇ ਵਿੱਚੋਂ ਨੇ, ਇਹ ਫੌਜ ਰਿਟਾਇਰ ਨੇ। ਪੰਜਾਬ ਦਾ ਜਿਹੜਾ ਮਾਝਾ ਖੇਤਰ ਹੈ, ਇੱਥੇ ਸਾਬਕਾ ਫੌਜੀਆਂ ਦੀ ਇੱਕ ਵੱਡੀ ਫੌਜ ਹੈ। ਜਿਹੜਾ ਜੇ 5,98,000 ਆਪਾਂ ਜਿਹੜਾ ਜੀ ਉਹ ਲਾ ਕੇ ਚੱਲੀਏ, ਜਿਹੜੀ ਹੈਗੀ ਆ ਏਅਰਫੋਰਸ ਉਹ ਪਾਸੇ ਵੀ ਕਰਦੀ ਹੈ, ਉਹਨੂੰ ਨਾਲ ਜੋੜਦੇ ਹੋ ਤਾਂ ਇਹ ਗਿਣਤੀ 6 ਲੱਖ ਤੋਂ ਉੱਪਰ ਚਲੇ ਜਾਂਦੀ ਹੈ ਪੰਜਾਬ ਹਰਿਆਣਾ ਦੀ। 6 ਲੱਖ ਮੀਨਸ ਕਿ ਬਹੁਤ ਵੱਡਾ ਇੱਕ ਨੰਬਰ। ਜੇ 50% ਵੀ ਜਿਹੜੇ ਉਹ ਸਿਰਫ ਦੋ ਸੂਬਿਆਂ ਦੇ, ਪੰਜਾਬ ਤੇ ਹਰਿਆਣਾ ਦੇ ਜਿਹੜੇ ਆ ਉਹ 26 ਜਨਵਰੀ ਦੀ ਪਰੇਡ ਦੇ ਵਿੱਚ ਜਿਹੜਾ ਉਹ ਆ ਜਾਂਦੇ ਆ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਕਿਸਮ ਦਾ ਜਿਹੜਾ ਜੀ ਸੀਨ ਇਹ ਲੋਕ ਪੇਸ਼ ਕਰ ਦੇਣਗੇ। ਔਰ ਜੇ ਉਹ ਆਪਣੀਆਂ ਜਿਹੜੀਆਂ ਫੌਜੀ ਵਰਦੀਆਂ ਨੇ ਉਹਨਾਂ ਦੇ ਵਿੱਚ 26 ਤਰੀਕ ਦੀ ਇਸ ਜਿਹੜਾ ਜੀ ਅੰਦੋਲਨ ਵੱਲ ਨੂੰ ਤੁਰ ਪੈਂਦੇ ਆ, ਤੇ ਰੀਅਲ ਦੇ ਵਿੱਚ ਜਿਹੜਾ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਹੈ ਉਹ ਪ੍ਰਤੱਖ ਹੁੰਦਾ ਜਿਹੜਾ ਉਹ ਨਜ਼ਰ ਆਊਗਾ, ਜਿਹਨੂੰ ਕਿ ਮੌਜੂਦਾ ਸਰਕਾਰ ਜਿਹੜੀ ਹੈ ਜੀ ਉਹ ਤਹਿਸ ਨਹਿਸ ਕਰ ਦੇਣਾ ਚਾਹੁੰਦੀ ਹੈ। ਸਾਬਕਾ ਜਿਹੜੇ ਫੌਜੀ ਨੇ ਉਹਨਾਂ ਦੇ ਮਨਾਂ ਦੇ ਅੰਦਰ ਦੇਖੋ, ਇੱਕ ਤਾਂ ਉਹ ਕਿਸਾਨ ਨੇ, ਉਹ ਰੋਸ ਤਾਂ ਉਹਨਾਂ ਦਾ ਹੈ, ਬਹੁਤ ਵੱਡੀ ਗਿਣਤੀ 'ਚ ਪਾਰਟੀਸਪੇਟ ਵੀ ਕਰ ਰਹੇ ਹੈ। ਦੂਜਾ ਰੋਸਾ ਜਿਹੜਾ ਉਹਨਾਂ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਹੈ ਕਿ ਉਹਨਾਂ ਦੀ ਪੈਨਸ਼ਨ ਜਿਹੜੀ ਆ ਉਹਦੇ ਉੱਤੇ ਕਟੌਤੀ ਲਾ ਰਹੀ ਹੈ ਸਰਕਾਰ। ਇਸ ਗੱਲ ਦਾ ਰੋਸ ਵੀ ਜਿਹੜਾ ਵੀ ਉਹ ਭੁਗਤਣਾ ਪੈ ਸਕਦਾ ਸਰਕਾਰ ਨੂੰ, ਜੇ ਐਡੀ ਵੱਡੀ ਗਿਣਤੀ ਦੇ ਵਿੱਚ ਸਾਬਕਾ ਫੌਜੀ ਜਿਹੜੇ ਵੀ ਉਹ ਦਿੱਲੀ ਵਾਲੀ ਪਰੇਡ ਵੱਲ ਨੂੰ ਜਾਂਦੇ ਆ, ਤੇ ਬਿਨਾਂ ਕਿਸੇ ਸ਼ੱਕ ਦੇ ਕਿਸਾਨ ਅੰਦੋਲਨ ਦੇ ਵਾਸਤੇ ਇਹ ਇੱਕ ਵੱਡਾ ਨਹੀਂ ਬਹੁਤ ਵੱਡਾ ਹੁੰਗਾਰਾ ਹੋਊਗਾ। ਬਿਲਕੁਲ ਜੀ, ਜਾਣਗੇ ਤਾਂ ਜ਼ਰੂਰ, ਜੇ 6 ਲੱਖ ਨੇ ਤਾਂ ਘੱਟ ਜਾਣਗੇ ਜ਼ਰੂਰ। ਅੱਗੇ ਠੰਡ ਤੇ ਮੀਂਹ ਆ ਜਿਹੜਾ ਉਸਨੇ ਵਧਾਈਆਂ ਹੋਈਆਂ ਕਿਸਾਨਾਂ ਦੀਆਂ ਮੁਸ਼ਕਲਾਂ। ਦੇਖੋ, ਜਿਹੜੀ ਨੇਚਰ ਹੈ ਉਹ ਵੀ ਆਪਣਾ ਜ਼ੋਰ ਲਗਾ ਰਹੀ ਹੈ ਇਸ ਵੇਲੇ। ਇਹਨਾਂ ਦਿਨਾਂ ਦੇ ਵਿੱਚ ਇੰਨਾ ਮੀਂਹ ਨਹੀਂ ਜਿਹੜਾ ਜੀ ਪੈਂਦਾ ਹੁੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਠੰਡ ਹੈ ਉਹ ਜ਼ਰੂਰ ਜ਼ੋਰ ਦੇ ਉੱਤੇ ਹੁੰਦੀ ਆ। 21 ਦਸੰਬਰ ਜਿਹੜਾ ਸਭ ਤੋਂ ਛੋਟਾ ਦਿਨ ਹੁੰਦਾ, ਔਰ ਉਸ ਤੋਂ ਬਾਅਦ ਦਿਨ ਜਿਹੜੇ ਆ ਉਹ ਫਿਰ ਵਧਣੇ ਸ਼ੁਰੂ ਹੋ ਜਾਂਦੇ ਆ। ਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਜਨਵਰੀ ਦੇ ਆਪਾਂ ਪਹਿਲੇ ਹਫ਼ਤੇ ਦੇ ਵਿੱਚ ਜਿਹੜਾ ਵੀ ਉਹ ਜਾ ਰਹੇ ਆ, ਤੇ ਇਹਦੇ ਵਿੱਚ ਠੰਡ ਜਿਹੜੀ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਖਾਸ ਤੌਰ ਦੇ ਉੱਤੇ ਇਹ ਵੀ ਜਿਹੜੀ ਸਭਾ ਫਤਿਹਗੜ੍ਹ ਸਾਹਿਬ ਵਾਲੀ ਹੈ ਜੀ, ਉਸ ਤੋਂ ਬਾਅਦ ਇਹ ਠੰਡ ਦੇ ਵਿੱਚ ਕਾਫੀ ਜਿਹੜਾ ਉਹ ਫਰਕ ਪੈਂਦਾ, ਮਤਲਬ ਕਿ ਘੱਟ ਹੋ ਜਾਂਦੀ ਹੈ। ਇਸ ਵਾਰੀ ਨਹੀਂ ਹੋ ਰਹੀ। 4 ਦਿਨ ਹੋ ਗਏ ਜੀ ਲਗਾਤਾਰ ਮੀਂਹ ਪੈਂਦੇ ਨੂੰ, ਰਾਤ ਫੇਰ ਭਾਰੀ ਮੀਂਹ ਜਿਹੜਾ ਉਹ ਪਿਆ। ਸਨੋ ਪਈ ਆ ਜੰਮੂ ਕਸ਼ਮੀਰ ਦੇ ਵਿੱਚ, ਔਰ ਇੱਥੇ ਜਿਹੜਾ ਜੀ ਹਿਮਾਚਲ ਦੇ ਵਿੱਚ। ਉਹਦੇ ਨਾਲ ਜਿਹੜੀ ਸੀਤ ਲਹਿਰ ਹੈ ਉਹ ਇਸ ਵੇਲੇ ਫੇਰ ਤੁਸੀਂ ਕਹਿ ਲਓ ਕਿ ਸਿਖਰ ਦੇ ਉੱਤੇ ਆ,
ਕਿਹਾ ਜਾ ਰਿਹਾ ਕਿ ਅੱਜ ਦੁਪਹਿਰ ਤੋਂ ਬਾਅਦ ਮੌਸਮ ਜਿਹੜਾ ਉਹ ਸਾਫ਼ ਹੋਣਾ ਸ਼ੁਰੂ ਹੋਊਗਾ, ਮੀਂਹ ਮੁੱਕੂਗਾ। ਜਿਹੜੀ ਠੰਡ ਹੈ ਉਹ ਆਉਂਦੇ ਦਿਨਾਂ ਦੇ ਦੌਰਾਨ ਉਹ ਹੋਰ ਵਧਣੀ ਹੈ ਅਗਲੇ 4 ਦਿਨਾਂ ਦੇ ਦੌਰਾਨ। 15 ਤਰੀਕ ਤੋਂ ਇਸ ਮੌਸਮ ਦੇ ਵਿੱਚ ਕੁਝ ਬਦਲਾਓ ਜਿਹੜਾ ਜੀ ਉਹ ਆ ਸਕਦਾ। ਉਸ ਤੋਂ ਬਾਅਦ ਇਹ ਠੰਡ ਨੂੰ ਜਿਹੜਾ ਜੀ ਉਹ ਮੋੜਾ ਪੈਣਾ ਸ਼ੁਰੂ ਹੋ ਜਾਊਗਾ, ਤਾਪਮਾਨ ਦੇ ਵਿੱਚ ਵਾਧਾ ਹੋਊਗਾ। ਅਗਲਾ 1 ਹਫ਼ਤਾ ਅਜੇ ਹੋਰ ਔਖਿਆਈ ਵਾਲਾ ਇਸ ਤਰ੍ਹਾਂ ਦੀ ਜਿਹੜੇ ਸੜਕਾਂ ਦੇ ਉੱਤੇ ਬੈਠੇ ਨੇ ਉਹਨਾਂ ਦੇ ਵਾਸਤੇ ਬਹੁਤ ਔਖਿਆਈ ਵਾਲਾ ਹੈ। ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਠੰਡ ਤੋਂ ਬਚਾਉਣ ਦੀਆਂ ਜਿਹੜੀਆਂ ਹਦਾਇਤਾਂ ਲਗਾਤਾਰ ਜਿਹੜੇ ਮੈਡੀਕਲ ਲਾਈਨ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਦੇ ਰਹੇ ਨੇ। ਉਹ ਇਹ ਵੀ ਕਹਿ ਰਹੇ ਆ ਕਿ ਇਹ ਸਿਰੜੀ ਬਜ਼ੁਰਗ ਨੇ ਦਵਾਈਆਂ ਵੀ ਕਈ ਛੱਡੀ ਬੈਠੇ ਨੇ, ਜਿਹੜੇ ਕਿਉਂਕਿ ਇੱਕ ਉਮਰ ਦੇ ਵਿੱਚ ਆ ਕੇ ਫਿਰ ਤੁਹਾਨੂੰ ਕੁਝ ਜਿਹੜੀਆਂ ਮੈਡੀਸਨ ਡੇਲੀ ਬੇਸਿਸ ਤੇ ਲੈਣੀਆਂ ਪੈਂਦੀਆਂ ਉਹ ਜਿਹੜੀਆਂ ਉਹ ਛੱਡ ਰਹੇ ਨੇ, ਉਹ ਮੁਸ਼ਕਲ ਖੜੀ ਕਰ ਰਹੀਆਂ ਨੇ ਉਹਨਾਂ ਦੇ ਵਾਸਤੇ। ਜਿਹੜੇ ਨੌਜਵਾਨ ਨੇ ਉੱਥੇ ਇਹਨਾਂ ਸਰਹੱਦਾਂ ਦੇ ਉੱਤੇ ਉਹ ਲਗਾਤਾਰ ਕੋਸ਼ਿਸ਼ ਦੇ ਵਿੱਚ ਨੇ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜੁਗਾੜ ਲਾ ਕੇ ਇਹਨਾਂ ਬਜ਼ੁਰਗਾਂ ਨੂੰ ਸੁਰੱਖਿਅਤ ਜਿਹੜਾ ਉਹ ਕੀਤਾ ਜਾਵੇ। ਲੋਹੇ ਦੀਆਂ ਰਾਡਾਂ ਤੇ ਬਾਂਸ ਜਿਹੜੇ ਉਹ ਲਾ ਕੇ ਵਾਟਰ ਪ੍ਰੂਫ ਤੰਬੂ ਜਿਹੜੇ ਆ ਉਹ ਗੱਡੇ ਜਾ ਰਹੇ ਆ। ਇੱਕ ਤਾਂ ਮੀਂਹ ਕਣੀ ਤੋਂ ਬਚਾਇਆ ਜਾ ਸਕੇ ਔਰ ਉਹਨਾਂ ਕਿਉਂਕਿ ਵੈਦਰ ਪ੍ਰੂਫ ਵੀ ਜਿਹੜਾ ਹੁੰਦੇ ਆ, ਇਸ ਕਰਕੇ ਉਹਦੇ ਵਿੱਚ ਹਵਾ ਜਿਹੜੀ ਆ ਉਹ ਘੱਟ ਮਾਰ ਕਰਦੀ ਆ। ਪਰ ਦੇਖੋ ਸੜਕ ਤਾਂ ਸੜਕ ਹੈ, ਟਰਾਲੀ ਤਾਂ ਟਰਾਲੀ ਆ, ਆਪਾਂ ਜੋ ਮਰਜ਼ੀ ਉਹ ਕਹਿ ਲਈਏ। ਪਰਾਲੀ ਜਿਹੜੀ ਆ ਉਹ ਥੱਲੇ ਵਿਛਾਈ ਜਾ ਰਹੀ ਹੈ ਕਿਉਂਕਿ ਪਰਾਲੀ ਨਿੱਘੀ ਹੁੰਦੀ ਹੈ ਔਰ ਉਹਦੇ ਉੱਤੇ ਫਿਰ ਦਰੀਆਂ, ਫਿਰ ਉਹਦੇ ਉੱਤੇ ਗੱਦੇ ਸੁੱਟੇ ਜਾ ਰਹੇ ਆ ਵੀ ਕੁਛ ਨਿੱਘ ਜਿਹੜਾ ਉਹ ਆਉਂਦਾ ਰਹੇ। ਕੋਸ਼ਿਸ਼ ਜਿਹੜੀ ਉਹ ਜਾ ਰਹੀ ਹੈ। ਪਰ ਜਿਵੇਂ ਮੈਂ ਕਿਹਾ ਕਿ ਇੱਕ ਤਾਂ ਜਿਹੜੀ ਸੜਕ ਹੈ ਜੀ ਉਹ ਆਪਾਂ ਨੂੰ ਪਤਾ ਹੈ ਜਾਂ ਬੱਜਰੀ ਹੈ ਜਾਂ ਉਹ ਸੀਮੈਂਟਡ ਨੇ ਤੇ ਉਹ ਠਰੀਆਂ ਹੋਈਆਂ ਨੇ ਥੱਲੋਂ। ਵੈਦਰ ਜਿਹੜਾ ਪਿਛਲੇ 2 ਮਹੀਨਿਆਂ ਤੋਂ ਠੰਡਾ। ਜਿਹੜੀ ਟਰਾਲੀ ਆ ਲੋਹੇ ਦੀ ਆ, ਉਹਦੇ ਜਿੰਨੀ ਮਰਜ਼ੀ ਪਰਾਲੀ ਜਿਹੜੀ ਤੁਸੀਂ ਸੁੱਟ ਲਓ, ਜਿਹੜਾ ਜਦੋਂ ਲੋਹਾ ਠਰਦਾ ਫਿਰ ਉਹ ਡਬਲ ਹੋ ਕੇ ਠੰਡ ਜਿਹੜੀ ਹੈ ਜੀ ਉਹ ਬਾਹਰ ਨਿਕਲਦੀ ਹੈ। ਪਰ ਧੰਨ ਨੇ ਜੀ ਇਹ ਲੋਕ ਜਿਸ ਤਰੀਕੇ ਦੇ ਨਾਲ ਉੱਥੇ ਬੈਠੇ ਹੋਏ ਨੇ, ਭੋਰਾ ਸ਼ਿਕਨ ਨਹੀਂ ਜਿਹੜਾ ਜੀ ਉਹ ਚਿਹਰਿਆਂ ਦੇ ਉੱਤੇ, ਕੋਈ ਮੁੜਨ ਨੂੰ ਤਿਆਰ ਨਹੀਂ ਗਾ ਵੀ ਹੁਣ ਮੇਰੇ ਕੋਲ ਇੱਥੇ ਰਹਿਣਾ ਔਖਾ, ਇੱਥੇ ਠੰਡ ਬਹੁਤ ਲੱਗਦੀ ਹੈ। ਜੇ ਘਰ ਦੇ ਕਹਿੰਦੇ ਵੀ ਆ ਤਾਂ ਉਹ ਬਜ਼ੁਰਗ ਤਾਂ ਵੀ ਜਿਹੜਾ ਜੀ ਉਹ ਮੁੜ ਨਹੀਂ ਰਹੇ ਵੀ ਨਹੀਂ ਅਸੀਂ ਜਿਹੜੀ ਅਰਦਾਸ ਕਰਕੇ ਤੁਰੇ ਆ ਇੱਥੇ ਹੀ ਜਿਹੜਾ ਜੀ ਉਹ ਬੈਠੇ ਰਹਾਂਗੇ। ਮੁਸ਼ਕਲਾਂ ਖੜੀਆਂ ਹੋ ਰਹੀਆਂ ਨੇ, ਇਹਦੇ ਵਿੱਚ ਕੋਈ ਸ਼ੱਕ ਵਾਲੀ ਜਿਹੜੀ ਉਹ ਗੱਲ ਨਹੀਂ ਗੀ। ਵੱਡੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਨੇ, ਖਾਸ ਤੌਰ ਦੇ ਉੱਤੇ ਲੇਡੀਜ਼ ਦੇ ਵਾਸਤੇ ਵੀ ਤੇ ਬਜ਼ੁਰਗਾਂ ਦੇ ਵਾਸਤੇ ਵੀ। ਇਹ ਠੰਡ ਜਿਹੜੀ ਆ ਆਉਂਦੇ ਦਿਨਾਂ ਦੇ ਦੌਰਾਨ ਜਿਵੇਂ ਤੁਹਾਨੂੰ ਕਿਹਾ ਕਿ ਸੀਤ ਲਹਿਰ ਨੇ ਇੱਕ ਵਾਰੀ ਫੇਰ ਜਿਹੜਾ ਜੀ ਉਹ ਜ਼ੋਰ ਫੜਨਾ ਤੇ 1 ਹਫ਼ਤੇ ਤੋਂ ਬਾਅਦ ਜਿਹੜਾ ਉਹ ਮੌਸਮ ਫਿਰ ਸਹੀ ਹੋਣਾ ਸ਼ੁਰੂ ਹੋਊਗਾ ਜੀ। ਬਸ 1 ਹਫ਼ਤਾ ਕੱਢ ਗਿਆ ਤਾਂ ਫਿਰ ਚਲੋ ਠੀਕ ਹੈਗਾ। ਅੱਗੇ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀ। ਉਸਨੇ ਸੰਸਦ ਦੀ ਨਵੀਂ ਉਸਾਰੀ ਦੇ ਲਈ ਰਾਹ ਪੱਧਰਾ ਕੀਤਾ। ਜਦੋਂ ਇਹਦਾ ਇਹ ਭੂਮੀ ਪੂਜਨ ਕਰਨ ਲੱਗੇ ਸੀਗੇ ਤਾਂ ਉਦੋਂ ਵੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਸੁਪਰੀਮ ਕੋਰਟ ਦੇ ਵਿੱਚ ਕੁਝ ਪਟੀਸ਼ਨਾਂ ਜਿਹੜੀਆਂ ਉਹ ਦਾਇਰ ਨੇ। ਇਹਦੇ ਬਾਵਜੂਦ ਜਿਹੜਾ ਜੀ ਉਹ ਭੂਮੀ ਪੂਜਨ ਕੀਤਾ ਗਿਆ। ਸ਼ਾਇਦ ਸਰਕਾਰ ਨੂੰ ਪਤਾ ਸੀਗਾ ਕਿ ਕਿਹੋ ਜਿਹਾ ਜਿਹੜਾ ਜੀ ਉਹ ਫੈਸਲਾ ਆਉਣਾ ਤੇ ਉਹੋ ਜਿਹਾ ਫੈਸਲਾ ਆ ਗਿਆ। ਸੁਪਰੀਮ ਕੋਰਟ ਨੇ ਸੈਂਟਰਲ ਵਿਸਟਾ ਪ੍ਰੋਜੈਕਟ ਜਿਹੜਾ ਉਹਨੂੰ ਉਹਦੀ ਜਿਹੜੀ এনवायरमेंट ਦੇ ਵਾਸਤੇ ਪਰਮਿਸ਼ਨ ਸੀ ਤੇ ਜ਼ਮੀਨ ਜਿਹੜੀ CLU ਹੈ ਜਿਹੜੀ ਚੇਂਜ ਕਰਨ ਦੇ ਵਾਸਤੇ ਜ਼ਮੀਨ ਦੀ ਵਰਤੋਂ ਬਦਲਾਅ ਦੇ ਰੂਪ ਦੇ ਵਿੱਚ ਉਹਦੇ ਵਾਸਤੇ ਰਾਹ ਪੱਧਰਾ ਜਿਹੜਾ ਜੀ ਉਹ ਕਰ ਦਿੱਤਾ। ਤੇ ਨੁਕਰੀ ਬਣ ਰਹੀ ਆ ਬਿਲਡਿੰਗ ਜਿਹੜੀ, ਉਹਦਾ ਵੈਸੇ ਜੇ ਪੰਜਾਬੀ ਚ ਕਹਿਣਾ ਕੁਝ ਸ਼ੇਰ ਮੂੰਹੀ ਬਿਲਡਿੰਗ ਕਹਿੰਦੇ ਇਹਨੂੰ। ਔਰ ਜਿਹੜੀ ਪਹਿਲੀ ਹੈਗੀ ਆ ਪਾਰਲੀਮੈਂਟ ਦੀ ਬਿਲਡਿੰਗ ਉਹ ਗੋਲ ਆ, ਉਹ ਗੋਲਾਈ ਦੇ ਵਿੱਚ 3 ਨੁਕਰੀ ਜਿਹੜੀ ਆ ਉਹ ਬਣ ਰਹੀ ਹੈ। ਇਹਦੇ ਵਿੱਚ 900 ਤੋਂ 1200 ਸੰਸਦ ਮੈਂਬਰਾਂ ਦੇ ਬੈਠਣ ਦਾ ਪ੍ਰਬੰਧ ਹੋਊਗਾ ਔਰ ਇਹਦੀ ਜਿਹੜੀ ਉਸਾਰੀ ਆ ਅਗਸਤ 2022 ਤੱਕ ਮੁਕੰਮਲ ਹੋਣ ਦਾ ਦਾਅਵਾ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜਸਟਿਸ AM ਖਾਨਵਿਲਕਰ ਦੀ ਅਗਵਾਈ ਹੇਠਲੇ 3 ਮੈਂਬਰੀ ਬੈਂਚ ਨੇ 2-1 ਦੇ ਬਹੁਮਤ ਦੇ ਨਾਲ ਸੁਣਾਏ ਫੈਸਲੇ ਦੇ ਵਿੱਚ ਕਿਹਾ ਕਿ ਪ੍ਰੋਜੈਕਟ ਲਈ ਦਿੱਤੀ ਗਈ ਵਾਤਾਵਰਣ ਦੀ ਮਨਜ਼ੂਰੀ ਤੇ ਚੇਂਜ ਆਫ ਲੈਂਡ ਯੂਜ਼ ਜਿਹੜਾ ਉਹਦੇ ਵਾਸਤੇ ਜਿਹੜਾ ਨੋਟੀਫਿਕੇਸ਼ਨ ਜਾਰੀ ਜਿਹੜਾ ਉਹ ਕੀਤਾ ਗਿਆ ਉਹ ਜਾਇਜ਼ ਆ। ਜਸਟਿਸ ਖਾਨਵਿਲਕਰ ਨੇ ਆਪਣੇ ਤੇ ਜਸਟਿਸ ਦਿਨੇਸ਼ ਮਹੇਸ਼ਵਰੀ ਵੱਲੋਂ ਇਹ ਫੈਸਲਾ ਲਿਖਿਆ ਜਿਹਦੇ ਵਿੱਚ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਜਿਹੜੇ ਪ੍ਰਸਤਾਵਕ ਨੇ ਉਹਨਾਂ ਨੂੰ ਸਾਰੀਆਂ ਉਸਾਰੀ ਵਾਲੀਆਂ ਥਾਵਾਂ ਤੇ ਸਮੌਗ ਟਾਵਰ ਲਾਉਣ ਔਰ ਐਂਟੀ ਸਮੌਗ ਗਨ ਦੀ ਵਰਤੋਂ ਕਰਨ ਦੇ ਨਿਰਦੇਸ਼ ਜਿਹੜੇ ਜੀ ਉਹ ਦਿੱਤੇ ਆ। ਇਹ
ਇਹਦੇ ਵਿੱਚ ਜਿਹੜਾ ਜੀ ਇੱਕ ਜਿਹੜਾ ਸੀ ਉਹਨਾਂ ਨੇ ਅਸਹਿਮਤੀ ਜਿਹੜੀ ਜਤਾਈ ਹੈ ਤੀਸਰੇ ਜੱਜ ਜਸਟਿਸ ਸੰਜੀਵ ਖੰਨਾ ਨੇ। ਉਹਨਾਂ ਨੇ ਚੇਂਜ ਆਫ ਲੈਂਡ ਯੂਜ਼ ਤੇ ਪ੍ਰੋਜੈਕਟ ਤੇ ਵਾਤਾਵਰਨ ਕਲੀਅਰੈਂਸ ਦੇ ਸੰਬੰਧੀ ਜਿਹੜੀ ਉਹ ਜ਼ਾਹਰ ਕੀਤੀ ਹੈ ਕਿ ਨਹੀਂ ਜਿਹੜਾ ਉਹ ਮਿਲਣਾ ਚਾਹੀਦਾ। ਪਰ ਕਿਉਂਕਿ ਦੋ ਜੱਜ ਇੱਕ ਪਾਸੇ ਇਸ ਕਰਕੇ ਇਹ ਫੈਸਲਾ ਜਿਹੜਾ ਜੀ ਉਹ ਹੋ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਨਵੇਂ ਥਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵਿਰਾਸਤੀ ਸਾਂਭ ਸੰਭਾਲ ਕਮੇਟੀ ਤੇ ਹੋਰ ਸੰਬੰਧਿਤ ਅਧਿਕਾਰੀਆਂ ਤੇ ਇਹਦੀ ਅਗਾਊਂ ਜਿਹੜੀ ਜੀ ਉਹ ਮਨਜ਼ੂਰੀ ਲਈ ਜਾਵੇ। ਜ਼ਮੀਨ ਦੀ ਵਰਤੋਂ ਦੇ ਬਦਲਾਅ ਦੇ ਬਾਰੇ ਦੇ ਵਿੱਚ ਖੰਨਾ ਨੇ ਕਿਹਾ ਕਿ ਕਾਨੂੰਨ ਦੇ ਤਹਿਤ ਇਹਨੂੰ ਗਲਤ ਮੰਨਿਆ ਜਾਂਦਾ। ਇਸ ਮੁੱਦੇ ਤੇ ਜਨਤਕ ਦੇ ਬਾਰੇ ਕੋਈ ਜਾਣਕਾਰੀ ਜਿਹੜੀ ਜੀ ਉਹ ਨਹੀਂ ਦਿੱਤੀ ਗਈ। ਦੇਖਣਾ ਹੁਣ ਇਹ ਹੋਊਗਾ ਕਿ ਜਿਹੜੇ ਜਦੋਂ ਇਹ ਬਿਲਡਿੰਗ ਬਣ ਜੂਗੀ, ਇੱਕ ਤਾਂ ਵੱਡਾ ਸਵਾਲ ਇਹ ਆ ਕਿ 1200 ਤੱਕ ਜਿਹੜਾ ਜੀ ਉਹ ਮੈਂਬਰ ਪਾਰਲੀਮੈਂਟ ਕਿਉਂ। ਇਟ ਮੀਨਸ ਕਿ ਜਿਹੜੀ ਸਰਕਾਰ ਹੈ ਉਹ ਕਿਸੇ ਹੋਰ ਹਿਡਨ ਏਜੰਡੇ ਦੇ ਉੱਤੇ ਕੰਮ ਜਿਹੜਾ ਜੀ ਉਹ ਕਰ ਰਹੀ ਹੈ। ਇਹ ਹਿਡਨ ਏਜੰਡਾ ਸੰਭਾਵੀ ਰੂਪ ਦੇ ਵਿੱਚ ਇਹ ਹੋ ਸਕਦਾ ਹੈ ਕਿ ਜਿੱਥੇ ਜਿੱਥੇ ਬੀਜੇਪੀ ਦੇ ਗੜ੍ਹ ਨੇ ਉੱਥੋਂ ਸੀਟਾਂ ਵਧਾ ਲਈਆਂ ਜਾਣ, ਬਾਕੀ ਜਗ੍ਹਾ ਜਿਹੜੀਆਂ ਉੱਦਾਂ ਹੀ ਰਹਿਣ ਦਿੱਤੀਆਂ ਜਾਣ। ਜੇ ਉੱਥੋਂ ਸੀਟਾਂ ਵੱਧ ਜਾਂਦੀਆਂ ਨੇ ਤਾਂ ਉਹ ਅਗਲੇ ਮਤਲਬ ਕਿ ਕਈ ਸਾਲਾਂ ਦੇ ਵਾਸਤੇ ਆਪਣੇ ਰਾਜ ਦਾ ਜਿਹੜਾ ਜੀ ਉਹ ਪ੍ਰਬੰਧ ਕਰ ਰਹੀ ਹੋ ਸਕਦੀ। ਜਿਹੜੀ ਪੁਰਾਣੀ ਬਿਲਡਿੰਗ ਹੈ, ਜਿਹੜੀ ਮੌਜੂਦਾ ਬਿਲਡਿੰਗ ਹੈ, ਉਹ ਇਤਿਹਾਸਕ ਬਿਲਡਿੰਗ ਹੈ, ਉਹਨੂੰ ਜਿਹੜਾ ਜੀ ਉਹ ਕੀ ਕੀਤਾ ਜਾਊਗਾ, ਇਹ ਬੜਾ ਵੱਡਾ ਸਵਾਲ ਹੈ। ਉਹਦੇ ਵਿੱਚ ਹੀ ਉਹ ਸੈਂਟਰਲ ਹਾਲ ਮੌਜੂਦ ਹੈ ਜਿਹਦੇ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜਿਹੜੇ ਸਨ ਉਹਨਾਂ ਨੇ ਉਦੋਂ ਦੀ ਜਿਹੜੀ ਜੀ ਬ੍ਰਿਟਿਸ਼ ਸਰਕਾਰ ਸੀ ਉਹਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਵਾਸਤੇ ਬੰਬ ਜਿਹੜਾ ਜੀ ਉਹ ਸੁੱਟਿਆ ਸੀ, ਜਿਹੜਾ ਕਿ ਕਿਸੇ ਨੂੰ ਨੁਕਸਾਨ ਕਰਨ ਲਈ ਨਹੀਂ ਸੀਗਾ, ਨਾ ਉਹਦੇ ਨਾਲ ਕੋਈ ਜਾਨੀ ਨੁਕਸਾਨ ਜਿਹੜਾ ਜੀ ਉਹ ਹੋਇਆ ਸੀ। ਮਤਲਬ ਕਿ ਇਤਿਹਾਸਕ ਪੁਆਇੰਟ ਆਫ ਵਿਊ ਦੇ ਨਾਲ ਉਹ ਬਿਲਡਿੰਗ ਦੀ ਬੜੀ ਵੱਡੀ ਉਹ ਅਹਿਮੀਅਤ ਹੈ। ਤਾਂ ਇਹ ਜਿਹੜੀ ਤਨੁਕਰੀ ਬਣਨੀ ਆ, ਉਸ ਤੋਂ ਬਾਅਦ ਉਸ ਬਿਲਡਿੰਗ ਦਾ ਕੀ ਕੀਤਾ ਜਾਊਗਾ, ਇਹ ਅਜੇ ਸਵਾਲ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹੈਗੇ ਆ, ਫਰੀਦਕੋਟ ਦੀ ਅਦਾਲਤ ਨੇ IG ਖੱਟੜਾ ਨੂੰ ਲਾਂਭੇ ਕਰਨ ਦੇ ਹੁਕਮ ਦਿੱਤੇ ਆ। ਦੇਖੋ, ਇੱਕ ਤਾਂ ਇਹ ਪਿਛਲੇ ਦਿਨਾਂ ਤੋਂ ਇਹ ਦੂਸਰੀ ਡਿਵੈਲਪਮੈਂਟ ਹੈ ਵੱਡੀ। ਇੱਕ ਤਾਂ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਨੇ CBI ਨੂੰ ਇਹ ਕਿਹਾ ਕਿ ਸਾਰੇ ਜਿਹੜੀਆਂ ਫਾਈਲਾਂ ਨੇ ਇਸ ਦੀਆਂ ਉਹ ਦਿਓ, ਔਰ ਇਹ ਫਾਈਲਾਂ ਉਹਨੇ ਇਹ ਕਿਹਾ ਕਿ ਪੰਜਾਬ ਪੁਲਿਸ ਨੂੰ ਸੌਂਪ ਦਿੱਤੀਆਂ ਜਾਣ। ਇਹ ਵੱਡੀ ਡਿਵੈਲਪਮੈਂਟ ਹੈ। ਦੇਖਣਾ ਇਹ ਹੋਊਗਾ, ਮੈਂ ਕੱਲ ਵੀ ਗੱਲ ਕੀਤੀ, ਕਿੰਨਾ ਕੁ ਕੁਛ ਇਹਦੇ ਵਿੱਚ ਸਰਕਾਰ ਜਿਹੜੀ ਹੈ ਜੀ ਹੁਣ ਕਰ ਸਕਦੀ ਹੈ, ਜਿਹਦੇ ਕੋਲੇ ਗਿਣਵੇਂ ਮਹੀਨੇ ਜਿਹੜੇ ਆ ਉਹ ਰਹਿ ਗਏ ਆ ਜੀ। ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਜਿਹੜੀ ਉਹ ਸਰਕਾਰ ਦੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜਾ ਜੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੁਰਦੁਆਰਾ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਪੰਜਾਬ ਪੁਲਿਸ ਨੂੰ ਸੌਂਪ ਦੇ ਆਦੇਸ਼ ਦਿੱਤੇ ਆ ਕਿ ਇਹਨਾਂ ਮਾਮਲਿਆਂ ਦੀ ਪੜਤਾਲ ਕਰ ਰਹੀ ਜਿਹੜੀ SIT ਹੈ ਉਹਦੇ ਪ੍ਰਮੁੱਖ DIG ਰਣਬੀਰ ਸਿੰਘ ਖੱਟੜਾ ਜਿਹੜੇ ਨੇ ਉਹਨਾਂ ਨੂੰ ਇਸ SIT ਚੋਂ ਬਾਹਰ ਕੀਤਾ ਜਾਵੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਸਮਰੱਥ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਵੇ। ਡੇਰਾ ਪ੍ਰੇਮੀਆਂ ਨੇ DIG ਖੱਟੜਾ ਤੇ ਜਾਂਚ ਦੇ ਦੌਰਾਨ ਪੱਖਪਾਤ ਦੇ ਜਿਹੜੇ ਜੀ ਉਹ ਦੋਸ਼ ਲਾਏ ਸੀਗੇ। ਜਸਟਿਸ ਅਨਮੋਲ ਰਤਨ ਸਿੰਘ ਨੇ ਆਪਣੇ 43 ਸਫ਼ਿਆਂ ਦੇ ਹੁਕਮ ਦੇ ਵਿੱਚ ਸਪਸ਼ਟ ਕੀਤਾ ਕਿ ਬੇਅਦਬੀ ਨਾਲ ਜੁੜੇ ਤਿੰਨ ਮਾਮਲਿਆਂ ਦੀ ਪੜਤਾਲ ਕਰ ਰਹੀ ਜਾਂਚ ਟੀਮ ਦੇ ਵਿੱਚ IPS ਅਧਿਕਾਰੀ ਜਿਹੜੇ ਰਣਬੀਰ ਸਿੰਘ ਖੱਟੜਾ ਨੇ ਉਹਨਾਂ ਨੂੰ ਸ਼ਾਮਲ ਨਾ ਕੀਤਾ ਜਾਵੇ। ਮੁਹਾਲੀ ਦੀ CBI ਅਦਾਲਤ ਨੂੰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਰਿਕਾਰਡ ਫਰੀਦਕੋਟ ਅਦਾਲਤ ਨੂੰ ਭੇਜਣ ਦੇ ਆਦੇਸ਼ ਦਿੱਤੇ ਗਏ ਆ। ਹਾਈ ਕੋਰਟ ਨੇ ਬੇਅਦਬੀ ਕਾਂਡ ਸੰਬੰਧੀ CBI ਕੋਰਟ ਮੁਹਾਲੀ ਦੇ ਵਿੱਚ 25 ਜਨਵਰੀ 2019 ਮਗਰੋਂ ਦੀ ਕਿਸੇ ਵੀ ਕਾਰਵਾਈ ਨੂੰ ਮਾਨਤਾ ਨਾ ਦੇਣ ਲਈ ਵੀ ਕਿਹਾ। ਇਹ ਬਹੁਤ ਅਹਿਮ ਹੈ ਜੀ। ਔਰ ਪੰਜਾਬ ਸਰਕਾਰ ਨੇ ਪਿਛਲੇ ਸਾਲ 22 ਅਪ੍ਰੈਲ ਨੂੰ DIG ਰਣਬੀਰ ਖੱਟੜਾ ਦੀ ਅਗਵਾਈ ਦੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਇਸ ਟੀਮ ਨੇ 1 ਜੂਨ 2015 ਨੂੰ ਗੁਰਦੁਆਰਾ ਸਿੰਘ ਵਾਲਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ, 24 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗਲੀਆਂ ਦੇ ਵਿੱਚ ਖਿਲਾਰਨ ਤੇ 12 ਅਕਤੂਬਰ ਨੂੰ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲਿਆਂ ਦੀ ਪੜਤਾਲ ਕਰਨੀ। ਖੱਟੜਾ ਉਹਨਾਂ ਦੀ ਅਗਵਾਈ ਵਾਲੀ ਟੀਮ ਨੇ 13 ਮਹੀਨਿਆਂ ਦੀ ਪੜਤਾਲ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਚੋਰੀ ਹੋਣ ਦੇ ਮਾਮਲੇ ਦੇ ਵਿੱਚ ਪਿਛਲੇ ਸਾਲ 6 ਜੁਲਾਈ ਨੂੰ 11 ਵਿਅਕਤੀਆਂ ਦੇ ਖਿਲਾਫ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਖਲ ਜਿਹੜੀ ਜੀ ਉਹ ਕੀਤੀ, ਜਿਹਦੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਮ ਵੀ ਜਿਹੜਾ ਸੀਗਾ ਉਹ ਮੁਲਜ਼ਮ ਦੇ ਵਜੋਂ ਨਾਮਜ਼ਦ ਜਿਹੜਾ ਉਹ ਕੀਤਾ ਗਿਆ ਸੀਗਾ। ਪਰ ਹੁਣ ਇਹ ਜਿਹੜੇ ਇਹ ਲੰਬਾ ਚੌੜਾ ਜਿਹੜਾ ਫੈਸਲਾ ਆਇਆ ਉਹ ਇਹ ਕਹਿੰਦੇ ਕਿ ਇਸ ਸੰਬੰਧੀ 25 ਜਨਵਰੀ 2019 ਤੋਂ ਬਾਅਦ ਵੀ ਕਿਸੇ ਵੀ ਕਾਰਵਾਈ ਨੂੰ ਮਾਨਤਾ ਨਾ ਦੇਣ ਲਈ ਕਿਹਾ। ਤੇ ਹੁਣ ਇਹ ਸਵਾਲ ਵੱਡਾ ਖੜਾ ਇਹ ਹੋ ਜਾਊਗਾ ਕਿ ਜਿਹੜਾ ਚਲਾਨ
ਜਿਹੜੇ ਰਣਬੀਰ ਸਿੰਘ ਖੱਟੜਾ ਹੋਰਾਂ ਦੀ ਅਗਵਾਈ ਵਾਲੀ SIT ਨੇ ਪੇਸ਼ ਕੀਤਾ ਸੀਗਾ ਕਿ ਉਹ ਚਲਾਨ ਦੇ ਉੱਤੇ ਵੀ ਇਹਦਾ ਅਸਰ ਪਊਗਾ। ਇਹ ਵੱਡਾ ਇੱਕ ਟੈਕਨੀਕਲ ਪੁਆਇੰਟ ਹੈ। ਰਣਬੀਰ ਸਿੰਘ ਖੱਟੜਾ ਹੋਰਾਂ ਦਾ ਜਿਹੜਾ ਬੇਟਾ ਹੈ ਉਹ ਇੱਥੋਂ ਪਟਿਆਲਾ 2 ਤੋਂ ਅਕਾਲੀ ਦਲ ਬਾਦਲ ਦੇ ਵੱਲੋਂ ਚੋਣ ਲੜ ਚੁੱਕਿਆ ਤੇ ਉਹ ਅਕਾਲੀ ਦਲ ਬਾਦਲ ਦਾ ਇਸ ਵੇਲੇ ਜਨਰਲ ਸੈਕਟਰੀ ਵੀ ਜਿਹੜਾ ਵੀ ਉਹ ਹੈ। ਸ਼ਾਇਦ ਕਿਤੇ ਨਾ ਕਿਤੇ ਇਹ ਜਿਹੜਾ ਪੁਆਇੰਟ ਹੈ ਉਹ ਰਣਬੀਰ ਸਿੰਘ ਖੱਟੜਾ ਹੋਰਾਂ ਨੂੰ ਲਾਂਭੇ ਕਰਨ ਦੇ ਵਾਸਤੇ ਬਣਿਆ। ਉਂਝ ਵੈਸੇ ਰਣਬੀਰ ਸਿੰਘ ਖੱਟੜਾ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਸਿੱਟ 2015 ਚ ਬਣੀ ਸੀ ਤੇ ਅੱਜ ਅਸੀਂ 2021 ਚ ਗੱਲ ਜਿਹੜਾ ਜੀ ਉਹ ਕਰ ਰਹੇ ਹਾਂ। ਮਤਲਬ ਕਿ ਕਹਾਣੀ ਉੱਥੇ ਕੀ ਘੁੰਮੀ ਗਈ ਹੈ, ਇੱਧਰੋਂ ਉੱਧਰ ਉੱਧਰੋਂ ਇੱਧਰ। ਜੀ ਕੋਈ ਆਸ ਤਾਂ ਨਹੀਂ ਹੁੰਦੀ ਵੀ ਕਿਤੇ ਮਿਲ ਜੂਗਾ ਸਿੱਖਾਂ ਨੂੰ ਕੋਈ ਵੀ ਇਨਸਾਫ। ਦੇਖੋ ਅੱਗੇ ਪਹਿਲਾਂ ਵੀ ਕਾਫੀ ਟਾਈਮ ਪਹਿਲਾਂ ਗੱਲ ਕੀਤੀ ਸੀ ਆਪਾਂ, ਦਿੱਲੀ ਕਟੜਾ ਹਾਈਵੇ ਬਣਨਾ ਆ, ਤੇ ਪਰ ਹੁਣ ਉਸ ਦੇ ਉੱਤੇ ਜਿਹੜੇ ਕਿਸਾਨ ਜਥੇਬੰਦੀਆਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਨਹੀਂ ਦਿੱਤੀ ਜਾਊਗੀ। ਦੇਖੋ ਐਕਚੁਅਲੀ ਕੀ ਆ, ਇਹ ਜਿਹੜਾ ਦਿੱਲੀ ਕਟੜਾ ਹਾਈਵੇ ਆ ਇਹ ਚਰਚਾ ਦੇ ਵਿੱਚ ਤਾਂ ਕਰਕੇ ਬਾਰ-ਬਾਰ ਜਿਹੜਾ ਹੋ ਰਿਹਾ ਕਿ ਪਹਿਲਾਂ ਇਹ ਜਾਣਾ ਸੀਗਾ ਜੀ ਕਟੜਾ ਜਲੰਧਰ ਤੋਂ ਜਿਹੜਾ ਜੀ ਉਹ ਮੁੜ ਜਾਣਾ ਸੀਗਾ ਦੂਜੇ ਪਾਸੇ ਨੂੰ ਪਠਾਨਕੋਟ ਵਾਲੀ ਸਾਈਡ ਨੂੰ, ਅੰਮ੍ਰਿਤਸਰ ਨਹੀਂ ਸੀ ਜਾਣਾ। ਉਹ ਜਿਹੜੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ ਗੁਰਜੀਤ ਸਿੰਘ ਔਜਲਾ ਉਹ ਇਸ ਗੱਲ ਦੇ ਵਾਸਤੇ ਲੱਗੇ ਰਹੇ ਕਿ ਅੰਮ੍ਰਿਤਸਰ ਜਿਹੜਾ ਉਹ ਜਾਣਾ ਚਾਹੀਦਾ, ਕਿਉਂਕਿ ਉਹਦਾ ਇੱਕ ਅਹਿਮ ਪੱਖ ਹੈ ਉਹ ਇਹ ਆ ਕਿ ਜਦੋਂ ਇਹਦੇ ਰੂਟ ਚੇਂਜ ਕੀਤਾ ਗਿਆ ਸੀਗਾ ਤਾਂ ਇਹ ਨਕੋਦਰ ਤੋਂ ਜਿਹੜਾ ਜੀ ਉਹ ਮੁੜ ਜਾਣਾ ਸੀਗਾ ਜਲੰਧਰ ਵਾਲੀ ਸਾਈਡ ਨੂੰ, ਉੱਥੋਂ ਅੱਗੇ ਪਠਾਨਕੋਟ ਨੂੰ ਮੁੜ ਕੇ। ਇਹਦਾ ਪਹਿਲਾ ਰੂਟ ਜਿਹੜਾ ਸੀਗਾ ਜੀ ਉਹ ਹੋਰ ਸੀਗਾ, ਉਹ ਇਹ ਸੀਗਾ ਕਿ ਨਕੋਦਰ ਤੋਂ ਇਹ ਜਿਹੜਾ ਜੀ ਲੋਹੀਆਂ ਤੋਂ ਸੁਲਤਾਨਪੁਰ ਲੋਧੀ, ਉਸ ਤੋਂ ਅੱਗੇ ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਤੇ ਫਿਰ ਅੰਮ੍ਰਿਤਸਰ ਜਿਹੜਾ ਜੀ ਉਹ ਜਾਣਾ ਸੀਗਾ। ਇਹ ਤਿੰਨ ਜਿਹੜੇ ਸ਼ਹਿਰ ਨੇ ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜਾ ਜੀ ਰਿਲੇਟਡ ਹੈ। ਆਪਣੀ ਉਮਰ ਦਾ ਸਭ ਤੋਂ ਵੱਧ ਸਮਾਂ ਦੇ ਕਿਸੇ ਜਗ੍ਹਾ ਦੇ ਉੱਤੇ ਉਹ ਰਹੇ ਨੇ ਜਿਹੜੀ ਭਾਰਤ ਵਾਲੀ ਸਾਈਡ ਤੇ ਉਹ ਸੁਲਤਾਨਪੁਰ ਲੋਧੀ ਹੈ। ਇਹ ਗੁਰਬਾਣੀ ਦੀ ਸ਼ੁਰੂਆਤ ਜਿਹੜੀ ਸੁਲਤਾਨਪੁਰ ਲੋਧੀ ਤੋਂ ਹੋਈ। ਜਿਹੜਾ ਮੂਲ ਮੰਤਰ ਸੀਗਾ ਉਹਨਾਂ ਨੇ ਗੁਰਦੁਆਰਾ ਸੰਤ ਘਾਟ ਜਿਹੜਾ ਉੱਥੇ ਉਚਾਰਿਆ ਜਦੋਂ ਵੇਈ ਨਦੀ ਤੋਂ ਜਿਹੜਾ ਜੀ ਉਹ ਨਿਕਲੇ, ਬੜੀ ਅਹਿਮੀਅਤ ਹੈ ਇਹਦੀ। ਸੈਕੰਡ ਸ਼ਹਿਰ ਆ ਜਾਂਦਾ ਜੀ ਗੋਇੰਦਵਾਲ ਸਾਹਿਬ, ਗੋਂਦੇ ਮਰਵਾਹੇ ਦਾ ਸ਼ਹਿਰ ਸੀ, ਪਰ ਤੀਸਰੇ ਪਾਤਸ਼ਾਹ ਜਿਹੜਾ ਸੀ ਗੁਰੂ ਅਮਰਦਾਸ ਜਿਹੜੇ ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ ਤੇ ਉਹ ਇੱਥੇ ਆ ਕੇ ਉਹਨਾਂ ਨੇ ਇਸ ਸ਼ਹਿਰ ਨੂੰ ਵਸਾਇਆ। ਔਰ ਲੰਗਰ ਦੀ ਪ੍ਰਥਾ ਜਿਹੜੀ ਕੰਟੀਨਿਊ ਜਿਹੜਾ ਲੰਗਰ ਸੀਗਾ ਉਹ ਗੋਇੰਦਵਾਲ ਸਾਹਿਬ ਤੋਂ ਹੋਈ, ਬੜੀ ਅਹਿਮੀਅਤ ਆ ਸਿੱਖ ਇਤਿਹਾਸ ਦੇ ਵਿੱਚ। ਤੀਸਰਾ ਜਿਹੜਾ ਜੀ ਸ਼ਹਿਰ ਹੈ ਖਡੂਰ ਸਾਹਿਬ। ਖਡੂਰ ਸਾਹਿਬ ਜਿਹੜਾ ਉਹ ਦੂਸਰੇ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਜੀ ਉਹ ਵਸਾਇਆ ਔਰ ਉਹ ਬਹੁਤਾ ਸਮਾਂ ਉੱਥੇ ਜਿਹੜਾ ਜੀ ਉਹ ਰਹੇ। ਤਾਂ ਇਸ ਕਰਕੇ ਇਹਨਾਂ ਸ਼ਹਿਰਾਂ ਨੂੰ ਕੋਈ ਜਿਹੜੀ ਨਾ ਮੇਨ ਸੜਕ ਨਹੀਂ ਲੱਗਦੀ, ਜਿਹਦੇ ਕਰਕੇ ਇਤਿਹਾਸਿਕ ਪੱਖੋਂ ਇਹ ਸ਼ਹਿਰ ਬਹੁਤ ਵੱਡੀ ਅਹਿਮੀਅਤ ਰੱਖਦੇ ਆ। ਇਹ ਹਾਈਵੇ ਬਣਨ ਦੇ ਨਾਲ ਇੰਨਾ ਕੁ ਹੈਗਾ ਕਿ ਇਹ ਹਾਈਵੇ ਇਹਨਾਂ ਸ਼ਹਿਰਾਂ ਦੇ ਵਿੱਚੋਂ ਦੀ ਲੰਘੂਗਾ, ਨੇੜੇ ਦੀ ਲੰਘੂਗਾ, ਉਹ ਹਾਈਵੇ ਦੇ ਉੱਤੇ ਆ ਸਕਦੇ ਆ। ਪਰ ਇਹਦਾ ਦੂਜਾ ਪੱਖ ਇਹ ਆ ਕਿ ਇਹ ਜਿਹੜਾ ਟੋਟਲ 600 ਕਿਲੋਮੀਟਰ ਦਾ ਹਾਈਵੇ ਆ, ਇਹਦੇ ਵਿੱਚ 350 ਕਿਲੋਮੀਟਰ ਰਾਹ ਜਿਹੜਾ ਪੰਜਾਬ ਦੇ ਵਿੱਚੋਂ ਦੀ ਲੰਘਣਾ। ਪੰਜਾਬ ਦੀ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਉਹ ਅਕਵਾਇਰ ਕੀਤੀ ਜਾਣੀ ਹੈ। ਜਦੋਂ ਜਿਹੜਾ ਹਾਈਵੇ ਬਣਿਆ ਸੀਗਾ ਇੱਥੋਂ ਜ਼ੀਰਕਪੁਰ ਬਠਿੰਡਾ ਜਿਹੜਾ ਮੇਨ ਸੜਕ ਬਣੀ ਆ ਉਹ ਸੀਗਾ ਸਟੇਟ ਹਾਈਵੇ, ਜਿੱਥੋਂ ਉਹ ਲੰਘਿਆ ਇੱਥੇ ਭਵਾਨੀਗੜ੍ਹ ਸੰਗਰੂਰ ਵਾਲਾ ਸਾਰਾ ਜਿਹੜਾ ਜੀ ਏਰੀਆ ਇਹ। ਉਸ ਵੇਲੇ ਕੀ ਕੀਤਾ ਗਿਆ, ਸਰਕਾਰ ਸੀਗੀ ਅਕਾਲੀ ਦਲ ਬਾਦਲ ਦੀ ਤੇ ਭਾਜਪਾ ਦੀ, ਸਟੇਟ ਹਾਈਵੇ ਸੀ, ਪ੍ਰੋਜੈਕਟ ਦਾ ਸਾਰਾ ਪਤਾ ਸੀ, ਜ਼ਮੀਨਾਂ ਖਰੀਦ ਲਈਆਂ ਜੀ ਔਰ ਜ਼ਮੀਨਾਂ ਖਰੀਦ ਕੇ ਅਫਸਰਸ਼ਾਹੀ ਨਾਲ ਰਲ ਗਈ। ਜ਼ਮੀਨਾਂ ਲੈ ਕੇ ਮੁੜ ਕੇ ਉਹ ਹਾਈਵੇ ਦੇ ਵਾਸਤੇ ਅਕਵਾਇਰ ਕੀਤੀ। ਜ਼ਮੀਨਾਂ ਉਹਨਾਂ ਦੀਆਂ ਸੀਗੀਆਂ, ਉਹਨਾਂ ਦੇ ਵਿੱਚ ਹਿੱਸਾ ਪੱਤੀ ਜਿਨ੍ਹਾਂ ਨੇ ਰੇਟ ਬੰਨਣੇ ਉਹਨਾਂ ਨੇ ਫਿਰ ਕੀ ਕੀਤਾ ਜੀ, ਰੇਟ ਚੁੱਕੀ ਗਏ 70 ਲੱਖ 80 ਲੱਖ ਰੁਪਏ ਤੋਂ ਲੈ ਕੇ 1.5 ਕਰੋੜ ਰੁਪਏ ਤੱਕ ਪਰ ਕਿੱਲੇ ਦਾ ਇਸ ਹਾਈਵੇ ਦੇ ਵਿੱਚ ਮਿਲਿਆ ਜਿਹੜਾ ਬਠਿੰਡਾ ਜ਼ੀਰਕਪੁਰ ਵਾਲਾ ਸੀਗਾ। ਜਦੋਂ ਇਹ ਦਿੱਲੀ ਕਟੜਾ ਹਾਈਵੇ ਦੀ ਅਨਾਉਂਸਮੈਂਟ ਹੋਈ ਆ ਤਾਂ ਕਿਸਾਨ ਜਿਹੜੇ ਸੀਗੇ ਜੀ ਉਹ ਇਸ ਗੱਲੋਂ ਜਿਹੜਾ ਉਹ ਖੁਸ਼ ਸੀਗੇ ਕਿ ਉਹਨਾਂ ਦੀਆਂ 1.5 ਕਰੋੜ ਰੁਪਈਆ ਕਿੱਲੇ ਦਾ ਮਿਲ ਜਾਣਾ, ਅਸੀਂ ਕਿਤੇ ਹੋਰ ਤੱਕ ਜਿਹੜਾ ਦੀ ਉਹ ਜ਼ਮੀਨ ਦਾ ਲੈ ਲਾਂਗੇ। ਜਿਹੜਾ ਹੁਣ ਕੇਂਦਰ ਦੀ ਸਰਕਾਰ ਨੇ ਰੇਟ ਕੱਢਿਆ ਉਹ ਆ 9 ਲੱਖ ਰੁਪਈਆ, 8 ਲੱਖ ਤੋਂ ਲੈ ਕੇ 9 ਲੱਖ ਰੁਪਈਆ ਸਿਰਫ ਕਿੱਲੇ ਦਾ। ਔਰ ਹਾਈਵੇ ਦੇ ਉੱਤੇ ਜਿਹੜੀ ਜ਼ਮੀਨ ਹੈ ਉਹ ਜੇ ਉਹਦਾ ਕਮਰਸ਼ਲੀ ਚੈੱਕ ਕੀਤਾ ਜਾਵੇ ਤਾਂ 2-2 ਕਰੋੜ ਰੁਪਈਆ ਕਿੱਲੇ ਦਾ ਉਹਦਾ ਜਿਹੜਾ ਉਹ ਰੇਟ ਹੈ। ਹੁਣ ਕਿਸਾਨਾਂ ਨੂੰ ਜਿਹੜਾ ਜੀ ਇਹ ਸਮਝ ਲੱਗੀ ਇਹ ਤਾਂ ਬਹੁਤ ਵੱਡੀ ਠੱਗੀ ਜਿਹੜੀ ਉਹਨਾਂ ਦੇ ਨਾਲ ਵੱਜਣ ਲੱਗੀ ਹੈ ਤੇ ਉਹ ਹੁਣ ਜਿਹੜੇ ਇੱਥੇ ਸਰਵੇ ਵਾਲੀਆਂ ਟੀਮਾਂ ਨੇ ਉਹਨਾਂ ਨੂੰ ਅਗਵਾ ਵੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਰ ਲਿਆ ਔਰ ਇਹ ਕਿਹਾ ਕਿ ਉਹ ਕੋਈ ਸਰਵੇ ਨਹੀਂ ਕਰਨ ਦੇਣਗੇ ਜਿੰਨੀ ਦੇਰ ਤੱਕ ਕਿਸਾਨ ਜਥੇਬੰਦੀਆਂ
ਜਿਹੜੀ ਇਹਦੇ ਉੱਤੇ ਹਾਮੀ ਭਰ ਦਿੰਦੀਆਂ ਕਿ ਠੀਕ ਹੈ ਇਹ ਜ਼ਮੀਨ ਜਿਹੜੀ ਦਿੱਤੀ ਜਾਵੇ। ਹੁਣ ਕਿਸਾਨ ਜਥੇਬੰਦੀਆਂ ਹਾਮੀ ਕਿਵੇਂ ਭਰਨਗੀਆਂ? ਇੱਕ ਗੱਲ ਜਿਹੜੀ ਅਜੇ ਵੀ ਕਿਸਾਨਾਂ ਨੂੰ ਪਤਾ ਨਹੀਂ ਸਮਝ ਆ ਰਹੀ ਜਾਂ ਨਹੀਂ ਕਿ ਜਦੋਂ 1.5 ਕਰੋੜ ਰੁਪਈਆ ਲਾਇਆ ਸੀ ਉਦੋਂ ਉਹ ਅਫਸਰ ਖਾ ਗਏ ਸਾਰਾ ਕੁਛ, ਤੇ ਸਿਆਸਤਦਾਨ ਜਿਨ੍ਹਾਂ ਨੇ ਜ਼ਮੀਨਾਂ ਲਈਆਂ ਸੀ ਉਹ ਖਾ ਗਏ। ਹੁਣ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਕਿਸਾਨਾਂ ਦੀਆਂ, ਇਸ ਕਰਕੇ ਉਹਨਾਂ ਦੇ ਵਾਸਤੇ ਸਿਆਸਤਦਾਨਾਂ ਨੇ ਨਹੀਂ ਬੋਲਣਾ। ਨਹੀਂ ਕਦੀ ਨਹੀਂ ਬੋਲਣਗੇ ਜੀ। ਤੇ ਅੱਗੇ ਗੱਲ ਕਰਦੇ ਹਾਂ ਕਿ ਪੰਥਕ ਗੀਤ ਗਾਉਣ ਵਾਲੇ ਤੇ ਤੁਰੰਤ ਕਾਰਵਾਈ ਨੇ ਸਵਾਲ ਖੜੇ ਕੀਤੇ। ਐਕਚੁਅਲੀ ਜਿਹੜੇ ਹਿੰਸਕ ਗੀਤ ਨੇ ਇਹਨਾਂ ਦਾ ਜਿਹੜਾ ਵੀ ਕਿੰਤੂ ਪਰੰਤੂ ਤਾਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਉਹ ਚੱਲਦਾ ਰਿਹਾ। ਜਦੋਂ ਇੱਥੇ AK-47 ਕਰਫਿਊ ਦੇ ਵਿੱਚ ਚਲਾਈ, ਅਸਲੀ AK-47 ਸਿੱਧੂ ਮੂਸੇਵਾਲੇ ਨੇ, ਜਾਂ ਉਹਨੇ ਫਾਇਰਿੰਗ ਜਿਹੜੀ ਦੀ ਮਾਮਲਾ ਉਹਦੇ ਉੱਤੇ ਦਰਜ ਹੋਇਆ, ਇਹ ਤਾਂ ਹਾਈ ਕੋਰਟ ਦੇ ਵਿੱਚ ਕੁਝ ਲੋਕਾਂ ਨੇ ਜਿਹੜਾ ਜੀ ਉਹ ਲਾਤੀ ਐਪਲੀਕੇਸ਼ਨ, ਤਾਂ ਬਚ ਗਿਆ, ਨਹੀਂ ਤਾਂ ਪੁਲਿਸ ਨੇ ਉਹਦੇ ਉੱਤੋਂ ਜਿਹੜਾ ਕਲੋਜ਼ਰ ਰਿਪੋਰਟ ਵੀ ਤਿਆਰ ਕਰ ਲਈ ਸੀ। ਉਹ ਮਾਮਲਾ ਉੱਥੇ ਹੀ ਹੈ ਜੀ, ਕੋਈ ਉਹਦੀ ਗ੍ਰਿਫਤਾਰੀ ਜਿਹੜੀ ਨਹੀਂ ਹੋਈ। AK-47 ਚਲਾਈ ਨਹੀਂ ਜਾ ਸਕਦੀ ਆਮ ਵਿਅਕਤੀ ਨੂੰ, ਅਸਲੀ ਜਿਹੜੀ ਔਰ ਜਿਹੜੇ ਮਾਮਲੇ ਤੋਂ ਦਰਜ ਪਹਿਲਾਂ ਵੀ ਜਿਹੜੇ ਵੀ ਉਹ ਹੁੰਦੇ ਰਹੇ। ਹੁਣ ਇੱਕ ਗਾਇਕ ਹੈ ਤੇ ਗੀਤਕਾਰ ਹੈ ਸ਼ੀਰੀ ਬਰਾੜ, ਉਹਨੂੰ ਇੱਕਦਮ ਜਿਹੜਾ ਜੀ ਉਹਦੇ ਉੱਤੇ ਮਾਮਲਾ ਦਰਜ ਕਰਕੇ ਪਟਿਆਲੇ ਦੇ ਵਿੱਚ ਮਾਮਲਾ ਦਰਜ ਹੋਇਆ। ਫਿਰ ਵੀ ਪਤਾ ਲੱਗਾ ਵੀ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ। ਪੁਲਿਸ ਜਿਹੜੀ ਐਡੀ ਤੇਜ਼ ਕਦੋਂ ਦੀ ਹੋ ਗਈ ਕਿ ਉਹਨੇ ਆਪੇ ਹੀ ਉਹਨੂੰ ਲੱਗਿਆ ਕਿ ਗੀਤ ਹਿੰਸਕ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਉਹਨੇ ਜਿਹੜਾ ਗੀਤ ਇਹ ਗਾਇਆ ਹਿੰਸਕ ਹੈ, 1 ਮਹੀਨਾ ਪਹਿਲਾਂ ਗਾਇਆ, ਔਰ 1 ਮਹੀਨਾ ਪਹਿਲਾਂ ਗਾਏ ਗੀਤ ਦੇ ਬਾਰੇ ਦੇ ਵਿੱਚ ਇਹ ਕਿਹਾ ਗਿਆ ਕਿ ਉਹਨੂੰ ਜਿਹੜਾ ਸ਼ੀਰੀ ਬਰਾੜ ਨੂੰ ਉਹਦੇ ਉੱਤੇ ਮਾਮਲਾ ਦਰਜ ਕੀਤਾ ਗਿਆ 294 ਤੇ 504 ਦੇ ਤਹਿਤ। ਉਹਨੂੰ ਇੱਕਦਮ ਗ੍ਰਿਫਤਾਰ ਵੀ ਮੁਹਾਲੀ ਤੋਂ ਜਿਹੜਾ ਉਹ ਕਰ ਲਿਆ ਪਟਿਆਲੇ ਦੀ ਪੁਲਿਸ ਨੇ। ਹਾਲਾਂਕਿ ਕਿਉਂਕਿ ਇਹ ਧਾਰਾਵਾਂ ਜਿਹੜੀਆਂ ਨੇ ਬੇਲੇਬਲ ਸਨ ਤੇ ਉਹਨੂੰ ਲਿਆ ਕੇ ਜਿਹੜੀ ਜ਼ਮਾਨਤ ਭਰਨੀ ਪਈ, ਮੁੜ ਕੇ ਉਹਨੂੰ ਜਿਹੜਾ ਜੀ ਉਹ ਰਿਹਾ ਤਾਂ ਕਰਤਾ। ਇਹ ਵੀ ਦੱਸਿਆ ਗਿਆ ਕਿ ਇਹਦੇ ਵਿੱਚ ਕੋਈ ਬਾਰ ਦੀ ਮਾਨ ਹੈ ਜਿਹੜੀ, ਉਹਨੇ ਵੀ ਨਾਲ ਗੀਤ ਗਾਇਆ, ਉਹਦੇ ਉੱਤੇ ਵੀ ਮਾਮਲਾ ਜਿਹੜਾ ਉਹ ਦਰਜ ਕੀਤਾ ਜਿਹੜਾ ਗਿਆ। ਇਹ ਲਿਖਿਆ ਗਿਆ FIR ਦੇ ਵਿੱਚ ਕਿ ਇਹ ਗੀਤ ਜਿਹੜਾ ਉਹ ਹਥਿਆਰ ਰੱਖਣ ਲਈ ਉਤਸ਼ਾਹਿਤ ਕਰ ਰਿਹਾ ਨੌਜਵਾਨਾਂ ਨੂੰ, ਇਸ ਕਰਕੇ ਮਾਮਲਾ ਦਰਜ ਕੀਤਾ ਗਿਆ। ਹੁਣ ਪੁਲਿਸ ਇਹ ਦੱਸਣ ਸਫੇਲ ਆ, ਜਦੋਂ ਸਿੱਧੂ ਮੂਸੇਵਾਲਾ AK-47 ਚਲਾਉਂਦਾ ਸੀਗਾ ਉਦੋਂ ਜਿਹੜਾ ਸੀਗਾ ਉਹ ਕਿੰਨਾ ਕੁ ਉਤਸ਼ਾਹਿਤ ਜਿਹੜਾ ਵੀ ਨੌਜਵਾਨਾਂ ਨੂੰ ਕਰ ਰਿਹਾ ਸੀ, ਉਸ ਮਾਮਲੇ ਦਾ ਕੀ ਜਿਹੜਾ ਉਹ ਬਣਿਆ। ਔਰ ਇਹ ਵੀ ਕਿਹਾ ਜਾਂਦਾ ਕਿ ਜਿਨ੍ਹਾਂ ਨੇ ਕੰਮ ਕੀਤਾ ਵੀਡੀਓ ਦੇ ਵਿੱਚ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ। ਅਸਲ ਜਿਹੜੀ ਕਹਾਣੀ ਆ ਉਹ ਪਿੱਛੇ ਇਹ ਵੀ ਸੀ ਜਾ ਰਹੀ ਆ ਕਿ ਪਿਛਲੇ ਦਿਨੀ ਇੱਕ ਕਿਸਾਨ ਐਂਥਮ ਜਿਹੜਾ ਵੀ ਉਹ ਆਇਆ, ਉਹ ਇਸੇ ਹੀ ਸ਼ੀਰੀ ਬਰਾੜ ਨੇ ਲਿਖਿਆ। ਜਿਹੜੇ ਪੰਜਾਬੀ ਕੁਝ ਗਾਇਕ ਨੇ ਜਿਹੜੇ ਕਿ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਆ ਜਾਂ ਕਿਸਾਨ ਅੰਦੋਲਨ ਦੇ ਨਾਲ ਜਿਹੜਾ ਵੀ ਉਹਦੀ ਹਮਾਇਤ ਦੇ ਵਿੱਚ ਖੜੇ ਨੇ, ਇਹ ਉਹਨਾਂ ਨੂੰ ਕਿਤੇ ਨਾ ਕਿਤੇ ਮੈਸੇਜ ਦੇਣ ਦੇ ਵਾਸਤੇ ਜਿਹੜਾ ਵੀ ਇਹ ਕੀਤਾ ਜਾ ਰਿਹਾ। ਇਹ ਉਸੇ ਕੜੀ ਦਾ ਇੱਕ ਪਾਰਟ ਜਿਹੜਾ ਉਹ ਕਿਹਾ ਜਾ ਸਕਦਾ ਹੈ। ਜਿਹੜੇ ਰੂੜੀ ਸੁੱਟਣ ਵਾਲੇ ਸੀ ਉਹਨਾਂ ਦੇ ਉੱਤੇ 307 ਲਾਤੀ। 307 ਇਰਾਦਾ ਕਤਲ ਕਿਵੇਂ ਲੱਗਦੀ ਹੈ? ਇੱਥੇ ਧਨੌਲੇ ਦੇ ਵਿੱਚ ਹਰਜੀਤ ਗਰੇਵਾਲ ਦਾ ਵਿਰੋਧ ਕਰਨ ਵਾਲੇ, ਉਹਦੇ ਖਿਲਾਫ ਸਿਰਫ ਨਾਅਰਾ ਕੰਧ ਦੇ ਉੱਤੇ ਲਿਖਣ ਵਾਲੇ, ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਧਾਰਾਵਾਂ ਦੇ ਤਹਿਤ ਮੁਕੱਦਮਾ ਜਿਹੜਾ ਜੀ ਉਹ ਦਰਜ ਕਰਤਾ। ਜਿਹੜੀ ਪੰਜਾਬ ਸਰਕਾਰ ਹੈ ਇਸ ਵੇਲੇ ਉਹ ਕੇਂਦਰ ਦੇ ਇਸ਼ਾਰੇ ਦੇ ਉੱਤੇ ਐਕਚੁਅਲੀ ਸਹੀ ਮਾਇਨੇ 'ਚ ਉਹ BJP ਦੀ ਸਰਕਾਰ ਹੀ ਇੱਕ ਕਿਸਮ ਦੀ ਜਿਹੜੀ ਜੀ ਉਹ ਹੈ। ਇਹ ਹੁਣ ਡਰਾਉਣ ਦੇ ਯਤਨ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਹੋ ਰਹੇ ਨੇ ਵੀ ਜਿਹੜਾ ਵੀ ਗੱਲ ਕਰਦਾ ਇਹਨੂੰ ਅੰਦੋਲਨ ਨੂੰ ਜਿਹੜਾ ਵੀ ਉਹ ਢਾਹ ਕਿਹੜੇ ਤਰੀਕੇ ਦੇ ਨਾਲ ਲਾਈ ਜਾਂਦਾ। ਬਿਲਕੁਲ ਜੀ, ਪੰਜਾਬ ਦਾ ਮੁੱਖ ਮੰਤਰੀ ਬਿਲਕੁਲ ਹੁਕਮ ਅਦੂਲੀ ਬਿਲਕੁਲ ਉਹਨਾਂ ਦੇ ਕਹਿਣੇ ਮਨ ਦੇ ਵਿੱਚ ਹੈਗਾ। ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਪਿੰਡਾਂ ਦੇ ਵਿੱਚ ਜਿਹੜੀਆਂ ਲੜਾਈਆਂ ਆ ਉਹਨਾਂ ਦਾ ਕਾਰਨ ਬਣ ਰਹੇ ਨੇ ਅਕਾਲੀ ਆਗੂ। ਪਿਛਲੇ ਦਿਨੀ ਜਦੋਂ ਸਭਾ ਦੀ ਸਮਾਪਤੀ ਵਾਲਾ ਦਿਨ ਸੀਗਾ ਤੇ ਤੁਹਾਨੂੰ ਯਾਦ ਹੋਣਾ ਜੀ ਕਿ ਉਸ ਦਿਨ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਵਿਰੋਧ ਹੋਇਆ ਸੀਗਾ ਔਰ ਕਾਲੀਆਂ ਝੰਡੀਆਂ ਦੇ ਨਾਲ। ਮੁੜ ਕੇ ਜਿਹੜੇ ਉੱਥੋਂ ਦੇ ਲੋਕਲ ਆਗੂ ਨੇ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤੇ ਪਿਛਲੀ ਬੂਹੇ ਥਾਣੀ ਪੁਲਿਸ ਨੇ ਕੱਢਿਆ ਤੇ ਮੁੜ ਕੇ ਉਹ ਖੇਬੜ ਪਏ ਇਹਨਾਂ ਦੇ ਨਾਲ ਔਰ ਗੁੱਥਮ ਗੁੱਥਾ ਤੇ ਪੱਗਾਂ ਵੀ ਜਿਹੜੀਆਂ ਜੀ ਉਹ ਲੱਥੀਆਂ। ਉਹਦੀ ਵੀਡੀਓ ਵੀ ਹੈਗੀ ਆ ਜਿਹੜੀ ਪੱਗ ਲੈਂਦੀ। ਮੁੜ ਕੇ ਜਿਹੜੇ ਇਹਦੇ ਵਿੱਚ ਕੋਈ ਸ਼ਾਮਲ ਸੀਗੇ ਮੁੰਡੇ ਉਹ ਚੁੱਕ ਲਏ ਜੀ ਇਹਨਾਂ ਨੇ। 2 ਦਿਨ ਅਗਵਾ ਕਰਕੇ ਰੱਖੇ, ਬਹੁਤ ਬੁਰੇ ਤਰੀਕੇ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ। ਉਹ ਇੰਨੇ ਡਰੇ ਆ ਕਿ ਮੂਹਰੇ ਆ ਕੇ ਬੋਲਣ ਦੇ ਵਾਸਤੇ ਕੋਈ ਤਿਆਰ ਨਹੀਂ। ਇਸ ਏਰੀਏ ਦੇ ਕੁਝ ਮੁੰਡੇ ਜਿਹੜੇ ਆ ਉਹ ਘਰਾਂ ਦੇ ਵਿੱਚੋਂ ਜਾ ਕੇ ਦਿੱਲੀ ਮੋਰਚੇ ਦੇ ਵਿੱਚ ਬਹਿ ਗਏ ਆ, ਇਸ ਕਰਕੇ ਕਿਤੇ ਉਹਨਾਂ ਨੂੰ ਨਾ ਜਿਹੜਾ ਉਹ ਚੁੱਕ ਲਿਆ ਜਾਵੇ। ਕੋਈ ਪੁਲਿਸ ਕਾਰਵਾਈ ਜਿਹੜੀ ਜੀ ਨਹੀਂ ਕੀਤੀ। ਖੈਰ ਇਹ ਵੀ ਇੱਕ ਕਾਰਨ ਹੋ ਸਕਦਾ ਕਾਰਵਾਈ ਨਾ ਹੋਣ ਦਾ ਕਿ ਉਹ ਡਰਦੇ ਵਿਚਾਰੇ, ਕਹਿੰਦੇ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ। ਉਹਨਾਂ ਤੋਂ ਵੀਡੀਓ ਬਣਵਾਈਆਂ ਗਈਆਂ 2 ਜਾਣਿਆਂ ਤੋਂ, ਉਹ ਵੀਡੀਓ ਮੌਜੂਦ ਜਿਹਦੇ ਵਿੱਚ ਉਹ ਜਿਹੜੇ ਨੌਜਵਾਨ ਦੋਨੋਂ
ਉਹ ਮਾਫੀ ਮੰਗ ਰਹੇ ਆ ਕਿ ਸਾਡਾ ਮਕਸਦ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨਾ ਨਹੀਂ ਸੀ, ਅਸੀਂ ਹਮੇਸ਼ਾ ਉਹਨਾਂ ਨੂੰ ਵੋਟਾਂ ਪਾਉਂਦੇ ਰਹਾਂਗੇ। ਇਹ ਕਹਾਇਆ ਗਿਆ ਔਰ ਉਹ ਵੀਡੀਓ ਸਾਫ਼ ਦੱਸਦੀ ਹੈ ਕਿ ਕਿੰਨਾ ਕੁੱਟਿਆ ਉਹਨਾਂ ਨੂੰ ਹੋ ਗਿਆ। ਹੁਣ ਪਾਇਲ ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਹੈ ਉਹਨੂੰ ਸਮਰਪਿਤ ਨਗਰ ਕੀਰਤਨ ਸੀਗਾ, ਉਹਦੇ ਵਿੱਚ ਭਾਜਪਾ ਦੇ ਇੱਕ ਆਗੂ ਆ ਬਿਕਰਮਜੀਤ ਸਿੰਘ ਚੀਮਾ ਇਸ ਏਰੀਏ ਦਾ, ਉਹਨੂੰ ਸਰੋਪਾ ਦੇ ਦਿੱਤਾ ਗਿਆ। ਉੱਥੋਂ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਜਿਹੜੀ ਸਟੇਜ ਲੱਗੀ ਸੀ ਟਰਾਲੀ, ਉੱਥੋਂ ਜਿਹੜਾ ਸੀਗਾ ਇਹ ਗੁਰਮਤਿ ਪ੍ਰਚਾਰ ਸੰਸਥਾ ਉਹਦੇ ਨੁਮਾਇੰਦੇ ਸੀਗੇ, ਉਹਨਾਂ ਨੇ ਵਿਰੋਧ ਕਰਤਾ। ਇਹ ਕਿਹਾ ਕਿ ਜਦੋਂ ਇੱਕ ਪਾਸੇ ਕਿਸਾਨ ਜਿਹੜੇ ਆ ਉਹ ਸਰਹੱਦਾਂ ਤੇ ਬੈਠੇ ਆ ਠੰਡਾਂ ਦੇ ਵਿੱਚ, ਤੇ ਜਿਹੜੀ ਪਾਰਟੀ ਨੇ ਖੇਤੀ ਕਾਨੂੰਨ ਲਾਗੂ ਕੀਤੇ ਉਹਨਾਂ ਨੂੰ ਸਿਰੋਪਾਓ ਦੇਣ ਦਾ ਅਸੀਂ ਵਿਰੋਧ ਕਰਦੇ ਹਾਂ। ਤੇ ਉੱਥੇ ਜਿਹੜਾ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਆ ਭੁਪਿੰਦਰ ਸਿੰਘ ਚੀਮਾ, ਉਹਨੇ ਜਿਹੜਾ ਜੀ ਮਾਈਕ ਖੋਲਿਆ ਕਿ ਤੁਸੀਂ ਭਾਜਪਾ ਦੇ ਆਗੂ ਦੇ ਖਿਲਾਫ ਕਿਵੇਂ ਗੱਲ ਜਿਹੜੀ ਵੀ ਕਰ ਰਹੇ ਹੋ। ਵੈਸੇ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਕਿ ਇਹ ਕਹਿੰਦੇ ਕਿ ਸਾਡਾ ਤਾਂ ਉਹਨਾਂ ਦੇ ਨਾਲੋਂ ਟੁੱਟ ਗਿਆ ਹੋਇਆ ਜਿਹੜਾ ਜੀ ਅਸੀਂ NDA ਨਾਲੋਂ ਨਾਤਾ ਤੋੜ ਲਿਆ, ਮੀਨਸ ਕਿ ਉਹ ਕੋਈ ਕਾਗਜ਼ਾਂ ਦੇ ਵਿੱਚ ਨਹੀਂ ਜਿਹੜਾ ਜੀ ਤੋੜਿਆ, ਉਹ ਡਰਾਮਾ ਹੋ ਰਿਹਾ। ਉੱਥੇ ਤਕਰਾਰ ਜਿਹੜੀ ਸੀ ਉਹ ਹੋਈ ਔਰ ਇਹਦੀ ਵੀਡੀਓ ਜਿਹੜੀ ਉਹ ਮੌਜੂਦ, ਦੋ ਵੀਡੀਓ ਨੇ, ਦੋਨੋਂ ਹੈਗੀਆਂ ਨੇ ਕਿ ਉਹਨੂੰ ਟਰਾਲੀ ਦੇ ਵਿੱਚੋਂ ਧੂ ਕੇ ਖਿੱਚ ਕੇ ਜਿਹੜਾ ਵੀ ਉਹ ਲਾਉਣ ਦੀ ਕੋਸ਼ਿਸ਼ ਜਾ ਰਹੀ ਹੈ। ਤੇਜਪਾਲ ਸਿੰਘ ਤੇਜੀ ਹੈ ਜਿਹੜਾ ਗੁਰਮਤਿ ਪ੍ਰਚਾਰ ਸੰਸਥਾ ਦਾ, ਉਹਨੂੰ ਔਰ ਨਾ ਰਿਹਾ ਭੁਪਿੰਦਰ ਸਿੰਘ ਚੀਮਾ ਜਿਹੜਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਜਿਹੜਾ ਉਹ ਮੈਂਬਰ ਹੈ। ਹੁਣ ਸਵਾਲ ਇਹ ਹੈ ਕਿ ਇਹਨਾਂ ਦੇ ਪੈਰਾਂ ਹੇਠੋਂ ਜਿਹੜੀਆਂ ਇਹ ਸਿਆਸੀ ਜ਼ਮੀਨ ਜਿਹੜੀ ਆ ਉਹ ਖਿਸਕੀ ਆ, ਜਿਹਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਜਿਹੜਾ ਜੀ ਇਹਨਾਂ ਦੇ ਵੱਲੋਂ ਕਰਨ ਦੇ ਯਤਨ ਨੇ ਵੀ ਕਿਸੇ ਤਰੀਕੇ ਦੇ ਨਾਲ ਉਹ ਜ਼ਮੀਨ ਮਿਲੇ ਵਾਪਸ, ਔਰ ਲੋਕਾਂ ਨੂੰ ਡਰਾਉਣ ਦੇ ਯਤਨ ਨੇ ਵੀ ਜੇ ਲੋਕ ਇਸੇ ਤਰੀਕੇ ਦੇ ਨਾਲ ਬੋਲਣ ਵਾਲੇ ਪਾਸੇ ਨੂੰ ਜਿਹੜਾ ਉਤਰੇ ਗਏ ਤੇ ਫਿਰ ਇਹਨਾਂ ਸਿਆਸੀ ਪਾਰਟੀਆਂ ਦਾ ਬਣੂਗਾ। ਬਿਲਕੁਲ ਜੀ, ਲੋਕਾਂ ਦਾ ਤੇ ਡਰ ਲੱਥ ਗਿਆ, ਲੋਕ ਇਕੱਠੇ ਹੋ ਗਏ ਆ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।